ਵਿੱਚ ਇਹਦੇ 'ਚ ਤੁਹਾਡੇ ਸਕੂਲ ਦੇ ਵਿਸ਼ੇ ਵੀ ਹੋ ਸਕਦੇ, ਉਹ ਵੀ ਕਿਤਾਬਾਂ ਹੀ ਨੇ। ਨਾਲ ਜੋੜਦੇ ਹਾਂ ਰਾਜ ਕਰਮਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜ ਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਸੋ ਕਿਤਾਬਾਂ ਦੀ ਗੱਲ ਅੱਜ ਤੁਰੀ ਹੈ। ਸੋ ਕੀ ਮਹੱਤਤਾ ਆ ਜ਼ਿੰਦਗੀ ਦੇ ਵਿੱਚ ਇਸ ਦੇ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ, ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਕਿਤਾਬ ਧਾਰਮਿਕ ਹੋ ਸਕਦੀ, ਨਾਵਲ ਹੋ ਸਕਦੀ, ਫਿਕਸ਼ਨ ਹੋ ਸਕਦੀ, ਇਤਿਹਾਸ ਜਿਹੜੀ ਹੋ ਸਕਦੀ ਆ, ਕਵਿਤਾ ਵੀ ਹੋ ਸਕਦੀ, ਕਵਿਤਾ ਵੀ ਹੋ ਸਕਦੀ ਆ, ਸਾਹਿਤ ਦੇ ਨਾਲ, ਲਿਟਰੇਚਰ ਦੇ ਨਾਲ। ਕਈਆਂ ਨੂੰ ਸ਼ੌਂਕ ਹੁੰਦਾ ਆ ਹੋਰ ਦੁਨੀਆ ਦੇ ਜਿਹੜੇ ਲਿਟਰੇਚਰ ਜਿਹੜਾ ਲਿਖਿਆ ਗਿਆ ਹੈ ਉਹਨਾਂ ਦੇ ਤਰਜੁਮੇ ਪੜ੍ਹਨ ਦਾ। ਕਈਆਂ ਨੂੰ ਉਹ ਭਾਸ਼ਾਵਾਂ ਬੋਲੀਆਂ ਆਉਂਦੀਆਂ, ਉਹਦੇ ਵਿੱਚ ਪੜ੍ਹ ਕੇ ਰਾਜ਼ੀ ਹੁੰਦੇ ਨੇ, ਜਿੱਦਾਂ ਵੀ ਆ। ਪਰ ਕਿਤਾਬ ਪੜ੍ਹਨਾ ਇੱਕ ਬਹੁਤ ਵਧੀਆ ਕਹਿ ਸਕਦੇ ਵੀ ਇੱਕ ਹੌਬੀ ਆ, ਇੱਕ ਟਾਈਮ ਬਤੀਤ ਕਰਨ ਦਾ, ਤੇ ਉਸ ਦੇ ਨਾਲ ਨਾਲ ਬਹੁਤ ਕੁਝ ਸਿੱਖਣ ਦਾ ਜਿਹੜਾ ਆ ਉਹ ਇੱਕ ਗਿਆਨ ਦਾ ਜਿਹੜਾ ਭੰਡਾਰ ਆ ਉਹ ਲਈ ਫਿਰਦੀਆਂ ਬਹੁਤ ਕੁਝ। ਕਈਆਂ ਲੋਕਾਂ ਦੀਆਂ ਹੱਡ ਬੀਤੀਆਂ, ਆਪ ਬੀਤੀਆਂ, ਉਹਨਾਂ ਤੋਂ ਆਪਾਂ ਬਹੁਤ ਕੁਛ ਜਿਹੜਾ ਇਹਨਾਂ ਦੇ ਜ਼ਰੀਏ ਸਿੱਖਦੇ ਹਾਂ। ਨਵੀਆਂ ਨਵੀਆਂ ਚੀਜ਼ਾਂ ਦਾ ਆਪਾਂ ਨੂੰ ਇਹਨਾਂ ਦੇ ਜ਼ਰੀਏ ਪਤਾ ਲੱਗਦਾ ਆ। ਸੋ ਜਿੱਦਾਂ ਪ੍ਰਵੀਨ ਸ਼ਰਮਾ ਹੁਣਾਂ ਨੇ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਵੀ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਸਾਂਝੇ ਉਦਮ ਦੇ ਸਦਕਾ ਸਵਰਗਵਾਸੀ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਨੂੰ ਯਾਦ ਕਰਦੇ ਹਾਂ ਵਿਸ਼ੇਸ਼ ਸਮਾਗਮ ਕੱਲ੍ਹ ਨੂੰ ਰੱਖੇ ਗਏ ਆ, ਜਿਸ ਵਿੱਚ ਸਭ ਤੋਂ ਪਹਿਲਾਂ ਡਾਕਟਰ ਗੁਰਮੇਲ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ, ਉਸ ਦਾ ਉਦਘਾਟਨ ਜਿਹੜਾ ਹੋਊਗਾ। ਜਿਹੜੀਆਂ ਦਰਜਨ ਤੋਂ ਵੱਧ ਕਿਤਾਬਾਂ ਦੇ ਲੇਖਕ ਡਾਕਟਰ ਗੁਰਮੇਲ ਸਿੱਧੂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ, ਸਾਇੰਸ ਤੋਂ ਲੈ ਕੇ ਧਰਮ ਤੱਕ, ਉਹਨਾਂ ਦੀਆਂ ਜਿਹੜੀਆਂ ਇਹ ਕਿਤਾਬਾਂ ਆ ਉਹ ਰਹੀਆਂ। ਉਹਦੇ ਵਿੱਚ ਵਿਚਾਲੇ ਚਾਹੇ ਕਵਿਤਾ ਆਵੇ, ਚਾਹੇ ਖੁੱਲੀ ਵਾਰਤਕ ਆਵੇ, ਇਤਿਹਾਸ ਦੀਆਂ ਗੱਲਾਂ ਹੋਣ, ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹੋ ਰਹੀਆਂ ਆ। ਤੇ ਬੜੇ ਉੱਘੇ ਵਿਦਵਾਨ, ਉੱਘੇ ਜਿਹੜੇ ਆ ਰਹੇ ਨੇ ਲੇਖਕ ਜਿਹੜੇ ਹੋ ਰਹੇ ਨੇ, ਤੇ ਬੁੱਧੀਜੀਵੀ ਜਿੱਦਾਂ ਤੁਸੀਂ ਦੱਸਿਆ ਵੀ ਆ। ਸੋ ਇਸੇ ਲਈ ਇਹ ਅਸੀਂ ਮਹੱਤਤਾ ਸਮਝਦੇ ਹਾਂ ਵੀ ਇਹ ਜ਼ਰੂਰੀ ਹੋਣਾ ਚਾਹੀਦਾ ਆ ਵੀ ਅਜਿਹੀਆਂ ਚੀਜ਼ਾਂ ਆਪਣੇ ਕੋਲ ਹੋਣ। ਹਰ ਇੱਕ ਦੇ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਲਾਇਬ੍ਰੇਰੀ ਜਿਹੜੀ ਉਹ ਹੋਣੀ ਚਾਹੀਦੀ ਆ ਵੀ ਕਿਸੇ ਦੇ ਕੋਲ ਕੋਈ ਕਿਸੇ ਤਰ੍ਹਾਂ ਦੀਆਂ ਕਿਤਾਬਾਂ, ਕਿਸੇ ਦੇ ਕੋਲ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਉਹ ਕਿਤਾਬਾਂ ਹੋਣ, ਜਦੋਂ ਵੀ ਵਕਤ ਲੱਗਦਾ ਉਹ ਜਿਹੜਾ ਹੋਵੇ। ਇੱਕ ਇਸ ਚੀਜ਼ ਦੇ ਵਿੱਚ ਜ਼ਰੂਰ ਚੀਜ਼ ਰਹਿਣੀ ਚਾਹੀਦੀ ਆ। ਚਲੋ ਅੱਗੇ ਆ ਕੇ ਆਪਾਂ ਇਸ ਦੇ ਉੱਤੇ ਵੀ ਗੱਲ ਜਿਹੜੀ ਉਹ ਕਰਦੇ ਆ, ਕਿੰਨੀ ਕਿਤਾਬ ਪੜ੍ਹਨੀ ਚਾਹੀਦੀ ਆ। ਠੀਕ ਹੈ ਵੀ ਕਿੰਨਾ ਇਹ ਆ ਵੀ ਕੋਈ ਕਹਿੰਦਾ ਵੀ ਮੈਂ ਤਾਂ ਇੱਕ ਸਿਟਿੰਗ 'ਚ ਇੰਨੇ ਪੇਜ ਪੜ੍ਹ ਲੈਣਾ, ਕੋਈ ਕਹਿੰਦਾ ਜੀ ਮੈਂ ਤਾਂ ਫਿਰ ਕਿਤਾਬ ਜਦੋਂ ਇੱਕ ਵਾਰੀ ਕਰਤੀ ਸ਼ੁਰੂ ਫਿਰ ਖਤਮ ਕਰਕੇ ਹੀ ਜਿਹੜਾ ਉਹ ਹਟਣਾ ਆ। ਤੁਸੀਂ ਕਿੱਦਾਂ ਜਿਹੜਾ ਉਹ ਹਰ ਇੱਕ ਜਣਾ ਆਪਣੇ ਹਿਸਾਬ ਦੇ ਨਾਲ ਉਸ ਨੂੰ ਸੋਚਦਾ ਆ, ਦੇਖਦਾ ਆ। ਇੱਥੇ ਵੀ ਆਪਾਂ ਜਿਹੜੀ ਉਹ ਗੱਲਾਂ ਬਾਤਾਂ ਕਰਾਂਗੇ, ਪਰ ਤੁਸੀਂ ਜ਼ਰੂਰ ਆਪਣੇ ਸਰੋਤਿਓ ਵਿਚਾਰ ਦਿਓ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਇਹ ਕਿਤਾਬ ਦੇ ਗਿਆਨ ਤੋਂ ਪਤਾ ਲੱਗੀਆਂ, ਨਵੀਆਂ ਚੀਜ਼ਾਂ ਜਿਹੜੀਆਂ ਸਿੱਖੀਆਂ। ਦੇਖੋ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜ਼ਿੰਦਗੀ ਦੇ ਜੇ ਕੁਛ ਮੋਰਲ ਜਾਂ ਐਥਿਕਸ ਜਾਂ ਉਹੀ ਚੀਜ਼ਾਂ ਸਿੱਖਣੀਆਂ। ਕਈ ਲੋਕ ਐਂਟਰਟੇਨਮੈਂਟ ਦੇ ਲਈ ਕਿਤਾਬਾਂ ਪੜ੍ਹਦੇ ਨੇ। ਕਿੰਨੇ ਨੋਵਲ ਲਿਖੇ ਜਾਂਦੇ ਆ ਵੀ ਜਿਹੜੇ ਜਿਹਨੂੰ ਫਿਕਸ਼ਨ ਆਖਿਆ ਜਾਂਦਾ ਵੀ ਉਹ ਫਿਕਸ਼ਨ ਆ। ਕੋਈ ਸਾਇੰਸ ਫਿਕਸ਼ਨ ਪੜ੍ਹਦਾ, ਕੋਈ ਕਿਸ ਤਰੀਕੇ ਦਾ ਪੜ੍ਹਦਾ ਆ, ਕੋਈ ਕਿਸੇ ਚੀਜ਼ਾਂ ਦੀਆਂ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਉਹ ਪੜ੍ਹਦੇ ਆ। ਬਹੁਤ ਕੁਛ ਲਿਖਿਆ ਗਿਆ, ਬਹੁਤ ਹੀ ਜ਼ਿਆਦਾ। ਮਤਲਬ ਆਪਣੀ ਜ਼ਿੰਦਗੀ ਦਾ ਸਮਾਂ ਥੋੜ੍ਹਾ ਹੈ, ਜਿੰਨੀਆਂ ਕਿਤਾਬਾਂ ਹੁਣ ਤੱਕ ਆ ਚੁੱਕੀਆਂ, ਤੇ ਪੜ੍ਹਦੇ ਰਹਿਣਾ ਚਾਹੀਦਾ। ਕੁਛ ਨਾ ਕੁਛ ਨਵਾਂ ਜਿਹੜਾ ਉਹ ਸਿੱਖਦੇ ਰਹਿਣਾ ਚਾਹੀਦਾ, ਉਹ ਜ਼ਰੂਰੀ ਆ ਵੀ ਆਪਾਂ ਕੁਛ ਕਰਦੇ ਰਹੀਏ। ਸੋ ਕਿਤਾਬਾਂ ਦੀ ਮਹੱਤਤਾ ਨੂੰ ਲੈ ਕੇ, ਇੰਪੋਰਟੈਂਸ ਆਫ ਬੁੱਕਸ, ਇਸ ਦੇ ਉੱਤੇ ਜਿਹੜੀ ਅੱਜ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਤੇ ਸਰੋਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਇਸ ਦੇ ਬਾਬਤ ਕਰ ਸਕਦੇ ਹੋ। ਨੰਬਰ 408272 4082725200। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਡਾਕਟਰ ਗੁਰਮੇਲ ਸਿੰਘ ਸਿੱਧੂ ਹੁਣਾਂ ਨੂੰ ਯਾਦ ਕਰਦੇ ਹਾਂ ਕੱਲ੍ਹ ਵਿਸ਼ੇਸ਼ ਸਮਾਗਮ। ਪਹਿਲਾਂ ਜਿੱਦਾਂ ਕਿਹਾ ਵੀ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਸਵੇਰੇ 11 ਵਜੇ ਉਹ ਹੋਵੇਗਾ। ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਦੀ ਜ਼ਿੰਦਗੀ ਨੂੰ ਯਾਦ ਕਰਦੇ ਹੋਏ ਵੱਖ-ਵੱਖ ਬੁਲਾਰੇ ਆਪਣੇ ਭਾਸ਼ਣ ਦੇਣਗੇ। ਉਸ ਤੋਂ ਉਪਰੰਤ 1:30 ਵਜੇ ਤੋਂ ਬਾਅਦ 'ਚ ਅਗਲੇ 2-2.5 ਘੰਟੇ ਦੇ ਲਈ ਕਵੀ ਦਰਬਾਰ ਉਹਨਾਂ ਦੀ ਯਾਦ ਦੇ ਵਿੱਚ ਆ ਉਹ ਰੱਖਿਆ ਗਿਆ ਆ। ਸੋ ਦੂਰੋਂ ਨੇੜਿਓਂ ਜਿਹੜੇ ਕਵੀ ਜਨ ਉਹ ਪਹੁੰਚ ਰਹੇ ਨੇ।
ਇਸ ਤੋਂ ਇਲਾਵਾ ਚੇਤਨਾ ਪ੍ਰਕਾਸ਼ਨ ਵਾਲੇ ਜਿਹੜੇ ਸਤੀਸ਼ ਜੀ, ਉਹ ਵੀ ਹੋਣਗੇ। ਉੱਥੋਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਤੁਸੀਂ ਚੇਤਨਾ ਪ੍ਰਕਾਸ਼ਨ ਦੀਆਂ ਕਿਤਾਬਾਂ ਜਿਹੜੀਆਂ ਉੱਥੋਂ ਖਰੀਦ ਸਕਦੇ ਆ। ਤੇ ਜੇ ਕੋਈ ਲੇਖਕ ਹੈਗਾ ਵੀ ਚਾਹੁੰਦਾ ਵੀ ਭਾਈ ਉਹਨਾਂ ਤੋਂ ਪਬਲਿਸ਼ ਵੀ ਕਰਵਾਉਣਾ ਹੋਵੇ, ਗੱਲਬਾਤ ਵੀ ਕਰ ਲਿਓ, ਮੌਕਾ ਮਿਲ ਜਾਂਦਾ ਆ। ਇਸੇ ਬਹਾਨੇ ਜਿਹੜੀ ਉਹ ਗੱਲਬਾਤ ਆ ਹੋਊਗੀ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ USA ਉਹ ਇਸ ਕਵੀ ਦਰਬਾਰ ਦੇ ਵਿੱਚ ਸਹਿਯੋਗ ਜਿਹੜੀ ਉਹ ਦੇ ਰਹੀ ਆ। ਸੋ ਇਸ ਚੀਜ਼ ਦੇ ਲਈ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਤੇ ਅਸੀਂ ਤੁਹਾਨੂੰ ਸਮੂਹ ਪੰਜਾਬੀ ਰੇਡੀਓ USA ਵੱਲੋਂ ਤੇ ਪੰਜਾਬੀ ਕਲਚਰਲ ਸੈਂਟਰ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸੱਦਾ ਦਿੰਦੇ ਹਾਂ। ਹੁਮ ਹੁਮਾ ਕੇ ਸਵੇਰੇ 11 ਵਜੇ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੋਣਾ ਹੈ ਤਾਂ ਤੁਸੀਂ ਜ਼ਰੂਰ ਪਹੁੰਚਿਓ ਜੀ। ਨਿੱਕੇ ਹੁੰਦਿਆਂ ਨਾ ਇੱਕ ਕਵਿਤਾ ਬੜੀ ਰਟੀ, ਉਹ ਕਵਿਤਾ ਸਰਲ ਸੀ ਬੜੀ, ਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਸੀ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਤੇ ਉਹ 6ਵੀਂ 7ਵੀਂ ਦੇ ਸਿਲੇਬਸ ਦੇ ਵਿੱਚ ਹੁੰਦੀ ਸੀਗੀ। ਤੇ ਉਹ ਵੈਸੇ ਉਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਉਦੋਂ, ਬੱਚੇ ਨਿਆਣੇ ਹੁੰਦੇ ਸੀ, 11-12 ਸਾਲ ਦੀ ਉਮਰ ਹੁੰਦੀ ਸੀ, ਤੇ ਉਦੋਂ ਨਹੀਂ ਸੀ ਪਤਾ ਹੁੰਦਾ ਵੀ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਤੇ ਸਾਰਾ ਕੁਝ ਵੇਚ ਵੱਟ ਕੇ ਮੇਲੇ ਆ ਗਿਆ, ਹਨਾ। ਪਰ ਬਾਅਦ ਦੇ ਵਿੱਚ ਜਦੋਂ ਪਤਾ ਲੱਗ, ਉਦੋਂ ਤਾਂ ਉਹਨਾਂ ਨੂੰ ਇੰਜੋਏ ਕਰਦੇ ਉਹਨਾਂ ਚੀਜ਼ਾਂ ਨੂੰ ਕਿ ਬਈ ਨੱਚੀ ਟੱਪੀ ਜਾਣਾ ਕਲਾਸ ਦੇ ਵਿੱਚ। ਪਰ ਬਾਅਦ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਹੋਰ ਡੂੰਘਾਈ ਵੱਲ ਲੈ ਜਾਂਦੀਆਂ। ਫਿਰ ਤੁਸੀਂ ਜਦੋਂ 10ਵੀਂ 11ਵੀਂ ਦੇ ਵਿੱਚ ਆਏ, ਉਸ ਤੋਂ ਬਾਅਦ ਹਾਸ਼ਮ ਕਾਦਰ ਯਾਰ ਪੜ੍ਹਿਆ, ਹਾਸ਼ਮ ਫਤਿਹ ਨਸੀਬ, ਉਹਨਾਂ ਜਿੰਨਾ ਹਿੰਮਤ ਯਾਰ ਬਣਾਈ। ਫਿਰ ਪੀਲੂ ਦੀਆਂ ਕੁਛ ਰਚਨਾਵਾਂ ਪੜ੍ਹੀਆਂ। ਫਿਰ ਇਸੇ ਤਰ੍ਹਾਂ ਬੁੱਲੇ ਸ਼ਾਹ ਦੀਆਂ ਕੁਛ ਰਚਨਾਵਾਂ ਨੇ, ਉਹ ਚੀਜ਼ਾਂ ਤੁਹਾਡੇ ਮਨ ਤੇ ਅਸਰ ਕਰ ਜਾਂਦੀਆਂ। ਬੁੱਲੇ ਸ਼ਾਹ ਹੱਥ ਖਾਲੀ ਉਹ ਮਲਦੇ ਵੇਖੇ, ਜਿਨ੍ਹਾਂ ਰੱਬ ਦੀ ਕਦਰ ਨਾ ਕੀਤੀ, ਹੱਥ ਖਾਲੀ ਉਹ ਮਲਦੇ ਵੇਖੇ, ਜਿਹਦੇ ਵਿੱਚ ਉਹ ਕਹਿੰਦੇ ਨੇ ਨਾ ਕਿ ਹੀਰੇ ਦਾ ਮੁੱਲ ਕੋਈ ਨਾ ਜਾਣੇ, ਖੋਟੇ ਸਿੱਕੇ ਚੱਲਦੇ ਵੇਖੇ। ਇਹ ਬੜੀ ਸੋਹਣੀ ਕਵਿਤਾ, ਬੜੀ ਰਟੀ ਇਹ ਕਿ ਯਾਰ ਇੱਕ ਨਾ ਕਵਿਤਾ, ਹੁਣ ਤਾਂ ਵੈਸੇ ਕਵਿਤਾਖਰ ਬਹੁਤ ਤਰ੍ਹਾਂ ਦੀ ਆਉਣ ਲੱਗ ਪਈ, ਇੱਕ ਜਿਹੜੇ ਅਖੀਰ ਦੇ ਵਿੱਚ ਜਿਹੜਾ ਜੁੜਦਾ ਨਾ, ਆਰ ਪਾਰ ਪਿਆਰ, ਜੋ ਵੀ ਜੁੜਦਾ ਅਖੀਰ ਦੇ ਵਿੱਚ, ਸ਼ਬਦ ਜੋੜ ਜਿਹਨੂੰ ਕਹਿ ਦਿੰਦੇ ਆ, ਰਾਈਮਸ ਕਰਦੇ ਆ, ਹਾਂਜੀ ਜਿਹੜੇ ਰਾਈਮਸ ਕਰਦੇ ਆ, ਉਹ ਬੜੀਆਂ ਚੀਜ਼ਾਂ ਨਿੱਕੇ ਹੁੰਦਿਆਂ ਨੂੰ ਚੰਗੀਆਂ ਲੱਗਣੀਆਂ ਕਿ ਯਾਰ ਆਹ ਜੁੜਦੀ ਜੀ ਇਹ ਗੱਲ, ਯਾਰ ਬੜੀ ਹੈਰਾਨੀ ਵੀ ਹੁੰਦੀ ਸੀ ਇਹਨਾਂ ਚੀਜ਼ਾਂ ਜੀ। ਇਹੀ ਕਲਾ ਸੀਗੀ, ਕਿਉਂਕਿ ਕਲਾ ਸੀ, ਬੋਲਣ ਨੂੰ ਲਿਖਣ ਨੂੰ ਤਾਂ ਹੈ, ਪਰ ਉਹ ਅੱਖਰਾਂ ਦੇ ਨਾਲ ਮਿਲਦੇ ਜੁਲਦੇ ਅੱਖਰ, ਜਿਹੜੀ ਤੁਹਾਡੀ ਭਾਵਨਾ ਹੈ ਉਹ ਵੀ ਝਲਕਾ ਸਕੇ, ਤੇ ਉਹ ਨਾਲ ਮਿਲਦੇ ਅੱਖਰ ਵੀ ਆ। ਸੋ ਜੇ ਤੁਸੀਂ ਕਿਤਾਬ ਪੜ੍ਹੋਗੇ, ਕਦੀ ਤੁਹਾਡੇ ਅੱਖਰ ਨਹੀਂ ਥੋੜਨਗੇ। ਜਦੋਂ ਕਿਤੇ ਕੋਈ ਗੱਲ ਕਰਨੀ ਆ, ਤੁਹਾਡਾ ਦੇਖੋ ਕਿੰਨਾ ਨੌਲੇਜ ਦੇ ਵਿੱਚ ਵਾਧਾ ਹੁੰਦਾ। ਹਾਂਜੀ, ਬਿਲਕੁਲ। ਤੁਹਾਡੀ ਕੱਲੀ ਉਸ ਚੀਜ਼ ਦੇ ਪ੍ਰਤੀ ਨਹੀਂ, ਤੁਹਾਡੀ ਜਨਰਲ ਨੌਲੇਜ, ਹਾਂਜੀ, ਉਹਦੇ ਵਿੱਚ ਕਿੰਨਾ ਵਾਧਾ ਹੁੰਦਾ। ਤੁਹਾਨੂੰ ਐਂਟਰਟੇਨਮੈਂਟ ਦੇ ਲਈ ਵੀ ਆਪਣੇ ਆਪ ਨੂੰ ਮੈਂ ਐਂਟਰਟੇਨ ਕਰਨਾ, ਮੈਂ ਬੋਰ ਨਾ ਹੋ ਜਾਵਾਂ ਜਾਂ ਏਦਾਂ ਆ, ਉਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਦੂਰ ਇੱਕ ਹਿਸਾਬ ਦੇ ਨਾਲ ਰਹਿ ਕੇ ਆਪਣੇ ਆਪ ਨੂੰ ਇੱਕ ਛੋਟੀ ਜਿਹੀ ਚੀਜ਼ ਦੇ ਨਾਲ, ਜਿਹੜਾ ਉਹ ਆਖਿਆ ਵੀ ਜਾਂਦਾ ਵੀ ਇਨਸਾਨ ਦਾ ਇੱਕ ਬੈਸਟ ਫਰੈਂਡ ਕਿਤਾਬ ਵੀ ਹੁੰਦੀ ਹੈ। ਬਿਲਕੁਲ, ਵੀ ਕਿਤੇ ਵੀ ਚਲੇ ਜਾਓ ਇਹਦੇ ਨਾਲ ਆ, ਤੇ ਕਦੀ ਇਕੱਲੇ ਨਹੀਂ ਮਹਿਸੂਸ ਕਰਦੇ। ਤੁਸੀਂ ਇਹ ਦੇਖੋ ਵੀ ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਕਿੱਡਾ ਵੱਡਾ ਰਤਬਾ, ਸ਼ਬਦ ਗੁਰੂ ਆਪਾਂ ਮੰਨਦੇ ਹਾਂ। ਦੇਖੋ, ਤੇ ਜਿਹੜੇ ਇਸੇ ਤਰ੍ਹਾਂ ਕੁਰਾਨ ਸ਼ਰੀਫ ਦੇ ਵਿੱਚ ਵੀ ਇੱਕ ਆਇਤ ਹੈ, ਉਹਦੇ ਵਿੱਚ ਲਿਖਿਆ ਕਿ ਯਾ ਖੁਦਾ ਮੈਨੂੰ ਗਿਆਨ ਲੈਣ ਦੇ ਕਾਬਿਲ ਕਰ ਤੇ ਮੇਰੇ ਗਿਆਨ ਦੇ ਵਿੱਚ ਵਾਧਾ ਕਰ। ਮਤਲਬ ਧਰਮ ਸ਼ਾਸਤਰਾਂ ਦੇ ਵਿੱਚ ਗੁਰੂ ਸਾਹਿਬਾਨਾਂ ਨੇ ਵੀ ਇਹਨੂੰ ਕਿੱਡੀ ਵੱਡੀ ਮਹੱਤਤਾ ਦਿੱਤੀ ਹੈ। ਜਿਵੇਂ ਤੁਸੀਂ ਕਿਹਾ, ਸ਼ਬਦ ਗੁਰੂ ਦੇ ਬਰਾਬਰ ਦਾ ਦਰਜਾ ਸ਼ਬਦ ਨੂੰ ਦਿੱਤਾ ਹੈ। ਇਸੇ ਤਰ੍ਹਾਂ ਇਹ ਤਾਂ ਚਲੋ ਧਰਮ ਦੀਆਂ ਗੱਲਾਂ ਨੇ। ਐਮਿਲੀ ਡਿਕਸਨ ਨੇ ਉਹਨਾਂ ਨੇ ਇਹ ਗੱਲ ਕਹੀ, ਉਹ ਬੜੇ ਤਕੜੇ ਸਾਹਿਤਕਾਰ ਹੋਏ ਨੇ ਐਮਿਲੀ ਡਿਕਸਨ। ਉਹ ਕਹਿੰਦੇ ਕਿ ਕਿਤਾਬਾਂ ਜਹਾਜ਼ ਦੇ ਵਾਂਗ ਨੇ, ਜਿਹੜੀਆਂ ਸਾਨੂੰ ਦੂਰ ਦਰਾਡੇ ਲੈ ਜਾਂਦੀਆਂ ਨੇ। ਤੁਸੀਂ ਕੋਈ ਕਿਤਾਬ ਰੇਗਿਸਤਾਨ ਤੇ ਪੜ੍ਹਨ ਲੱਗ ਪਓ, ਤੁਸੀਂ ਆਪਣੇ ਆਪ ਨੂੰ ਉੱਥੇ ਮਹਿਸੂਸ ਕਰੋਗੇ। ਜੰਗਾਂ ਯੁੱਧਾਂ ਦੇ ਬਾਰੇ ਕੋਈ ਕਿਤਾਬ ਪੜ੍ਹਨ ਲੱਗ ਪਓ, ਤੁਸੀਂ ਮੈਦਾਨ 'ਚ ਪਹੁੰਚ ਜਾਣਾ। ਰਿਸ਼ਤਿਆਂ ਦੇ ਬਾਰੇ ਤੁਸੀਂ ਕੋਈ ਕਿਤਾਬ ਪੜ੍ਹਨ ਲੱਗ ਪਓ, ਤੁਸੀਂ ਆਪਣੇ ਆਪ ਨੂੰ ਉੱਥੇ ਖੜਾ ਮਹਿਸੂਸ ਕਰੋਗੇ ਕਿ ਯਾਰ ਆਹ ਚੀਜ਼ ਆ ਤਾਂ ਮੇਰੇ ਨਾਲ ਹੋਈ ਹੈ, ਆਹ ਤਾਂ ਮੇਰੇ ਵਿਦਿਆਰਥੀ ਜੀਵਨ ਦੇ ਵਿੱਚ, ਆਹ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਹ ਘਾਟੇ ਵਾਧੇ ਤਾਂ ਹੁਣ ਵੀ ਆਪਣੇ ਨਾਲ ਚੱਲਦੇ ਨੇ। ਮਤਲਬ ਬੰਦਾ ਰਿਲੇਟ ਕਰ ਲੈਂਦਾ। ਤੇ ਅੱਜ ਕੱਲ ਪਿੱਛੇ ਜੇ ਵੀ ਇੱਕ ਚਰਚਾ ਚੱਲੀ ਸੀਗੀ ਕਿ ਆਪਾਂ ਜਿਹੜੇ ਪੰਜਾਬੀ ਆ, ਕਿਤਾਬਾਂ ਪੜ੍ਹਨ ਦੇ ਮਾਮਲੇ ਦੇ ਵਿੱਚ ਬੜੇ ਫਾਡੀ ਆ। ਅਸੀਂ, ਸਾਡੇ ਕੋਲੇ ਬੜੇ ਤਕੜੇ ਇੰਟੈਲੈਕਚੁਅਲ ਹੋਏ ਨੇ, ਜਿਵੇਂ ਡਾਕਟਰ ਗੁਰੂਮੇਲ ਸਿੰਘ ਸਿੱਧੂ ਜੀ, ਹਨਾ। ਕਿੰਨੇ ਵਧੀਆ ਕਿਤਾਬਾਂ ਦੇ ਰਚੇਤਾ ਨੇ, ਔਰ ਧਰਮ ਤੋਂ ਲੈ ਕੇ ਵਿਗਿਆਨ ਤੱਕ ਲਿਖਣਾ, ਇਹ ਇੱਕ ਉਹਨਾਂ ਦੀ ਬੌਧਿਕ ਸਮਰੱਥਾ ਨੂੰ ਪ੍ਰਗਟਾਉਂਦਾ। ਜਿੱਦਾਂ ਗਾਇਕ ਨਹੀਂ ਹੁੰਦਾ, ਕਹਿੰਦੇ ਵੀ ਇਹ ਲੋਹ 'ਚ ਵੀ ਗਾ ਲੈਂਦਾ, ਹਾਈ 'ਚ ਵੀ ਗਾ ਲੈਂਦਾ, ਵੀ ਕਈ ਹੁੰਦੇ ਵੀ ਸਿਰਫ ਇੱਕੋ ਤਰ੍ਹਾਂ ਦਾ ਗਾ ਸਕਦਾ, ਪਰ ਇਹ ਇਹਨਾਂ ਦੀ ਦੇਖੋ ਵੀ ਕਿੱਡੀ ਜਿਹੜੀ ਉਹ ਸਮਰੱਥਾ ਜਿਹੜੀ ਉਹ ਹੋਊਗੀ, ਚੀਜ਼ ਨੂੰ ਸਮਝ ਕੇ ਉਹਦੇ ਪ੍ਰਤੀ ਲਿਖਣਾ, ਵਧੀਆ ਲਿਖਣਾ, ਉਹ ਇੱਕ ਬੜਾ ਔਖਾ ਜਿਹੜਾ ਉਹ ਕੰਮ ਹੈਗਾ। ਤੇ
ਜਿਉਂ-ਜਿਉਂ ਤੁਸੀਂ ਪੜ੍ਹਦੇ ਜਾਂਦੇ ਆ ਜੀ ਉਹਦੇ ਨਾਲ ਜਿਹੜਾ ਤੁਹਾਡਾ ਬੌਧਿਕ ਵਿਕਾਸ ਜਿਹੜਾ ਬਹੁਤ ਵਧੀਆ ਹੁੰਦਾ। ਜੀ ਜੀ ਇਹ ਜ਼ਰੂਰੀ ਆ ਜੀ ਵੀ ਆਪਾਂ ਆਦਤ ਜਿਹੜੀ ਉਹ ਪਾਈਏ। ਆਦਤ ਤਾਂ ਇਹ ਸ਼ੁਰੂਆਤ ਜਿਹੜੀ ਆ ਨਾ ਕਿਤਾਬਾਂ ਦੀ, ਜੀ ਇਹ ਤਾਂ ਪੈਣੀ ਆ ਬਚਪਨ 'ਚ। ਜੀ ਇਹ ਸ਼ੁਰੂਆਤ ਦੇ ਵਿੱਚ ਬਤੌਰ ਮਾਪੇ ਹਾਂਜੀ ਇਹ ਦਿਲਚਸਪੀ ਨਿਆਣਿਆਂ ਦੀ ਇਸ ਦੇ ਵਿੱਚ ਵਧਾਉਣੀ, ਹਾਂਜੀ ਹਾਂਜੀ ਇਹ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਵੀ ਮਾਪਿਆਂ ਦੀ ਜਿਹੜੀ ਉਹ ਰਹਿੰਦੀ ਆ। ਹਾਂਜੀ ਤੁਸੀਂ ਉਹਨਾਂ ਦੇ ਨਾਲ ਕਿੱਦਾਂ ਸਮਾਂ ਬਤੀਤ ਕਰਦੇ ਆ, ਜੀ ਜੀ ਬਿਲਕੁਲ ਕਿਤਾਬ ਜਿਹੜੇ ਉਹ ਪੜ੍ਹਨੇ ਕਿ ਈਜ਼ੀ ਵੇ ਆਊਟ ਲੈਂਦੇ ਆ। ਹਾਂਜੀ ਉਹ ਬੜੇ ਖੁਸ਼ਕਿਸਮਤ ਨੇ ਮਾਪੇ ਜਿਨ੍ਹਾਂ ਦੇ ਨਿਆਣੇ ਆ ਨੂੰ ਬਗੈਰ ਕਹੇ ਉਹਨਾਂ ਨੂੰ ਪੜ੍ਹਨ ਦੀਆਂ ਆਦਤਾਂ ਨੇ, ਜਿਹੜੀਆਂ ਕਹਿ ਲਓ ਵੀ ਜ਼ੋਰ ਨਹੀਂ ਲਾਉਣਾ ਪੈਂਦਾ ਉਹਨਾਂ ਨੂੰ, ਵੀ ਉਹਨਾਂ ਨੂੰ ਇਹ ਨਹੀਂ ਡਰ ਵੀ ਮੈਂ ਆਈਪੈਡ ਦੇ ਵਿੱਚ ਵਾਈਫਾਈ ਚੱਲਦਾ ਕਿ ਨਹੀਂ ਚੱਲਦਾ, ਬਿਲਕੁਲ ਸਹੀ, ਟੀਵੀ ਦੇ ਉੱਤੇ ਕਿਹੜੀ ਚੀਜ਼ ਲਾਉਣੀ ਆ, ਮੈਂ ਚੈੱਕ ਕਰਦਾ ਰਵਾਂ ਵੀ ਕੀ ਜਿਹੜਾ ਇਹ ਦੇਖਦੇ ਨੇ ਜਾਂ ਕਿੱਦਾਂ ਆ। ਕਿਤਾਬਾਂ ਪੜ੍ਹਦੇ ਆ, ਕਿਤਾਬਾਂ ਲਿਆਈ ਜਾਓ, ਪੜ੍ਹੀ ਜਾਓ, ਕਰੀ ਜਾਓ, ਕਿੰਨਾ ਆਨੰਦ ਆ। ਹੁਣ ਦੇਖੋ ਇੱਥੇ ਦੀ ਖੂਬਸੂਰਤੀ, ਇੱਥੇ ਦੇ ਸਿਸਟਮ ਦੀ ਨਿਆਣਿਆਂ ਨੂੰ ਲਾਇਬ੍ਰੇਰੀ ਦੇ ਨਾਲ ਜੋੜਦੇ ਆ ਤੇ ਜਿਹੜੇ ਜਿਨ੍ਹਾਂ ਦੇ ਵੀ ਬੱਚੇ ਸਕੂਲਾਂ 'ਚ ਪੜ੍ਹਦੇ ਆ ਇੱਥੇ, ਉਹਨਾਂ ਨੂੰ ਪਤਾ ਵੀ ਹਫ਼ਤੇ 'ਚ ਇੱਕ ਦਿਨ ਉਹਨਾਂ ਨੇ ਰੱਖਿਆ ਹੋਇਆ ਹੈ ਵੀ ਲਾਇਬ੍ਰੇਰੀ 'ਚ ਬੱਚਿਆਂ ਨੂੰ ਉੱਥੇ ਉਹਨਾਂ ਨੇ ਸਕੂਲ ਦੇ ਵਿੱਚ ਲੈ ਕੇ ਜਾਣਾ। ਵੀਕ 2 ਵੀਕ ਬਾਅਦ ਨਿਆਣੇ ਦੀ ਮਰਜ਼ੀ ਆ, ਕਿਤਾਬ ਜਿਹੜੀ ਆ ਉਹਨੇ ਬਦਲ ਕੇ ਲੈ ਕੇ ਆਉਣੀ ਨਾਲ, ਜਿਹੜੀ ਉਹ ਆਪਾਂ ਪੜ੍ਹਨੀ ਉਹਨਾਂ ਦੇ, ਉਹਨਾਂ ਨੂੰ ਸਮਝਾਉਣੀ, ਕਈ ਵਾਰੀ ਸਮਝਾਉਣੀ, ਕਈ ਵਾਰੀ ਸਿਰਫ ਉਸ ਨੂੰ ਆਨੰਦ ਲੈਣਾ ਆਪ ਵੀ। ਮੈਂ ਹੁਣ ਜਦੋਂ ਤੋਂ ਮੇਰੀ ਕੁੜੀ ਸਕੂਲ ਜਾਣ ਲੱਗੀ ਆ, ਮੈਂ ਕਿੰਨੀਆਂ ਕੁ ਨਿਆਣੇ ਦੀਆਂ ਕਿਤਾਬਾਂ ਪੜ੍ਹ ਲਈਆਂ ਜਿਹੜੀਆਂ ਕਦੀ ਵੀ ਨਹੀਂ ਸੀ, ਕਿੰਨਾਂ ਨੂੰ ਬਾਰੇ ਕੁਛ ਨਹੀਂ ਸੀ ਪਤਾ, ਨਹੀਂ ਸੀ ਪਤਾ। ਮੈਂ ਕਹਿੰਦਾ ਵੀ ਮੇਰਾ ਇੱਕ ਤਾਂ ਸਾਨੂੰ ਵੀ ਨਵੀਆਂ ਚੀਜ਼ਾਂ ਜਿਹੜੀਆਂ ਸਿੱਖਣ ਦਾ ਮੌਕਾ ਮਿਲ ਰਿਹਾ, ਚਾਹੇ ਉਹਦੇ ਜ਼ਰੀਏ ਹੀ ਸਹੀ। ਆਪ ਭਾਵੇਂ ਕਿਤਾਬ ਪੜ੍ਹਨ ਦਾ ਇੰਨਾ ਸ਼ੌਂਕ ਨਾ ਵੀ ਹੋਵੇ ਕਿਸੇ ਨੂੰ, ਨਿਆਣਿਆਂ ਦੇ ਲਈ ਜਦੋਂ ਕਰਦੇ ਆ, ਕੀ ਪਤਾ ਤੁਹਾਡੀ ਰੁਚੀ ਵੀ ਦੁਬਾਰਾ ਜਾਗ ਜਾਂਦੀ ਆ। ਇਹ ਵਧੀਆ ਚੀਜ਼ਾਂ ਆ। ਇਹ ਉਨੀ ਦੇਰ ਅਸੀਂ ਟੀਵੀ ਨਹੀਂ ਦੇਖਣਾ, ਅੱਖਾਂ ਨਹੀਂ ਖਰਾਬ ਹੋਣੀਆਂ, ਐਵੇਂ ਝਿਲਮਿਲ ਕਰੀ ਜਾਣਾ, ਸਾਰਾ ਕੁਝ ਜਗਮਗ ਕਰੀ ਜਾਣਾ, ਸਕਰੋਲਿੰਗ ਕਰੀ ਜਾਓ। ਕਿੰਨਾ ਜਿਹੜਾ ਇਸ ਤੇ ਜਿਹੜੇ ਫਾਇਦੇ ਹੀ ਬੇਅੰਤ ਫਾਇਦੇ ਜਿਹੜੇ ਆ ਉਹ ਆਪਾਂ ਨੂੰ ਕਿਤਾਬਾਂ ਜਿਹੜੇ ਉਹ ਪੜ੍ਹਨ ਦੇ ਆ ਜਿਹੜੇ ਉਹ ਰਹਿੰਦੇ ਆ। ਇੱਕ ਸਰਲ ਜਿਹੇ ਫਾਇਦਿਆਂ ਤੋਂ ਲੈ ਕੇ ਤੁਹਾਡੇ ਜਿਹੜੇ ਬੌਧਿਕ ਵਿਕਾਸ ਤੱਕ ਦਾ ਜਿਹੜਾ ਇਸ ਦੇ ਵਿੱਚ ਦਾਇਰਾ ਜਿਹੜਾ ਉਹ ਵਧਣਾ, ਉਹ ਇੱਕ ਬਹੁਤ ਇੰਪੋਰਟੈਂਟ, ਬਹੁਤ ਮਹੱਤਤਾ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ। ਦੇਖੋ, ਜਿਹੜੀ ਇੱਕ ਕਿਸੇ ਵਧੀਆ ਲੇਖਕ ਜਾਂ ਕਿਸੇ ਵੀ ਲੇਖਕ ਦੀ ਰਚਨਾ ਪੜ੍ਹਨੀ ਹੈ ਤੇ ਉਹ ਉਹਦੇ ਨਾਲ ਗੱਲ ਕਰਨ ਦੇ ਬਰਾਬਰ ਹੈ। ਤੁਸੀਂ ਉਹਨੂੰ ਜਾਣਨ ਦੇ ਬਰਾਬਰ, ਉਹਦੇ ਨਾਲ ਗੱਲਾਂ ਬਹਿ ਕੇ ਆਰ ਡੈਸਕਰਟੇਜ਼ ਹੋਏ ਨੇ ਇੱਕ ਇੰਗਲਿਸ਼ ਲਿਟਰੇਚਰ ਦੇ ਵਿੱਚ, ਉਹ ਕਹਿੰਦੇ, ਉਹਨਾਂ ਦਾ ਕਥਨ ਹੈ ਕਿ ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਦੇ ਨਾਲ ਗੱਲ ਕਰਨ ਦੇ ਬਰਾਬਰ ਹੈ। ਮਤਲਬ ਤੁਸੀਂ ਆਪਣੇ ਆਪ ਨੂੰ ਉਹਦੇ ਨਾਲ ਕਨਵਰਸੇਸ਼ਨ ਦੇ ਵਿੱਚ ਪਾਓਗੇ ਜਦੋਂ ਤੁਸੀਂ ਉਹਦੇ ਤੇ ਕਿਤਾਬਾਂ ਪੜ੍ਹੋਗੇ। ਪਰ ਇਹ ਆਪਾਂ ਇੱਕ ਸਟੋਰੀ ਕੀਤੀ ਸੀ ਕਰਮਲ ਲਾਇਬ੍ਰੇਰੀ ਤੇ, ਤੁਸੀਂ ਉੱਥੇ ਪੰਜਾਬੀ ਦੀ ਜਿੱਥੇ ਕਿਤਾਬਾਂ ਨੇ, ਜਿੱਥੇ ਕਿਤਾਬਾਂ ਨੇ, ਤੁਸੀਂ ਦੇਖੋ ਵੀ ਜਦੋਂ ਆਪਾਂ ਸਟੋਰੀ ਕਰਨ ਗਏ ਤੇ ਉੱਥੇ ਬੱਚੇ ਸੀਗੇ ਮੌਜੂਦ ਲਾਇਬ੍ਰੇਰੀ ਦੇ ਵਿੱਚ, ਪੜ੍ਹ ਰਹੇ ਸੀਗੇ। ਉਹਨਾਂ ਨੂੰ ਕੋਈ ਇਹਦੇ ਨਾਲ ਨਹੀਂ ਗਾ ਕਿ ਕੋਈ ਮੀਡੀਆ ਅਦਾਰਾ ਇੱਥੇ ਆਇਆ ਕਵਰ ਕਰ ਰਹੇ ਨੇ, ਵੀਡੀਓ ਫੁਟੇਜ ਲੈ ਰਹੇ ਨੇ ਜਾਂ ਕੋਈ ਗੱਲ ਕਰ ਰਹੇ ਨੇ, ਨਾ, ਉਹ ਮਤਲਬ ਆਪਣੇ ਅੰਤਰ ਧਿਆਨ ਪੜ੍ਹ ਰਹੇ ਸੀ। ਤੇ ਚਲੋ ਚੰਗੀ ਗੱਲ ਇਹ ਵੀ ਹੈ ਕਿ ਸਾਡੀਆਂ ਵੀ ਉੱਥੇ ਪੰਜਾਬੀ ਸਾਹਿਤ ਦੀ ਇੱਕ ਲਾਈਨ, ਇੱਕ ਪੂਰੀ ਰੋਜ਼ ਜਿਹੜੀ ਹੈਗੀ ਹੈ ਸ਼ਾਮਿਲ ਹੈ, ਹਨਾ। ਤੁਸੀਂ ਵੀ ਜਿੰਨੇ ਵੀ ਸੁਣਦੇ ਹੋ, ਕਰਮਲ ਲਾਇਬ੍ਰੇਰੀ ਜ਼ਰੂਰ ਗੇੜਾ ਕੱਢ ਕੇ ਆਇਆ ਕਰੋ। ਫ੍ਰੈਜ਼ਨੋ ਕਾਉਂਟੀ ਦੇ ਅੰਡਰ ਇਹ ਹੁੰਦੀ ਆ, ਤੇ ਜੇ ਤੁਸੀਂ ਫ੍ਰੈਜ਼ਨੋ ਦੇ ਕਰਮਲ ਇਲਾਕੇ 'ਚ ਨਹੀਂ ਵੀ ਆ, ਦੂਜੇ ਥਾਵਾਂ ਤੇ ਆ, ਤੁਸੀਂ ਉਹਨਾਂ ਨੂੰ ਮੰਗ ਕਰ ਸਕਦੇ ਆ ਵੀ ਇਸ ਲਾਇਬ੍ਰੇਰੀ ਵਿੱਚ ਵੀ ਸਾਨੂੰ ਜਿਹੜਾ ਪੰਜਾਬੀ ਦੀਆਂ ਕਿਤਾਬਾਂ ਆ ਉਹ ਲਿਆ ਦਿਓ, ਜਾਂ ਉੱਥੋਂ ਤੁਹਾਨੂੰ ਮੰਗਵਾ ਦੇਣਗੇ। ਜੇ ਤੁਸੀਂ ਉੱਥੇ ਗਏ ਆ ਤੇ ਫਿਰ ਛੱਡ ਤੁਸੀਂ ਕਿਸੇ ਵੀ ਫ੍ਰੈਜ਼ਨੋ ਕਾਉਂਟੀ ਦੀ ਲਾਇਬ੍ਰੇਰੀ 'ਚ ਸਕਦੇ ਆ। ਮਤਲਬ ਫ੍ਰੈਜ਼ਨੋ ਦੇ ਵਿੱਚ ਕਿਤੇ ਵੀ ਤੁਸੀਂ ਕਿਤੇ ਵੀ ਜਿੱਥੇ ਤੁਸੀਂ ਲੰਘਦੇ ਹੋ ਉੱਥੇ ਡ੍ਰੌਪ ਬਾਕਸ ਹੁੰਦੇ ਨੇ ਉੱਥੇ, ਬਿਲਕੁਲ ਲਾਇਬ੍ਰੇਰੀ ਦੇ ਬਾਹਰ ਹੁੰਦੇ ਆ। ਮੈਂ ਅਗਲੀ ਗੱਲ ਮੈਂ ਇਹ ਕਰ ਰਿਹਾ ਸੀ ਰਾਜਕਰਮਵੀਰ ਸਿੰਘ ਜੀ, ਕਿ ਕਿਤਾਬਾਂ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਜਦੋਂ ਆਪਾਂ ਖਾਸ ਕਰਕੇ ਸਾਹਿਤ ਦੇ ਮਸਲੇ ਦੇ ਵਿੱਚ ਗੱਲਬਾਤ ਕਰਦੇ ਆ ਨਾ, ਜਾਂ ਕਿਤਾਬਾਂ ਦੇ ਪੜ੍ਹਨ ਦੇ ਮਾਮਲੇ ਦੇ ਵਿੱਚ, ਜਾਂ ਗਿਆਨ ਦੇ ਮਾਮਲੇ ਦੇ ਵਿੱਚ, ਤਾਂ ਕਈ ਵਾਰੀ ਬੰਦਾ ਆਪਣੇ ਆਪ ਦੇ ਵਿੱਚ ਇਨਫੀਰੀਅਰ ਕੰਪਲੈਕਸ ਮਹਿਸੂਸ ਕਰਦਾ ਕਿ ਯਾਰ ਮੈਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ, ਮੈਨੂੰ ਤਾਂ ਸ਼ਾਇਦ ਪਤਾ ਨਹੀਂ ਤੇ ਮੈਂ ਤਾਂ ਬੜਾ ਪਿੱਛੇ ਆ। ਇਹ ਨਹੀਂ ਹੁੰਦਾ। ਹਰ ਇੱਕ ਦੀ ਸਟਾਰਟ ਬੇਸਿਕ ਤੋਂ ਹੁੰਦੀ ਹੈ। ਮੈਨੂੰ ਬਹੁਤ ਹੁੰਦਾ ਸੀ, ਮੇਰੇ ਕੋਲੇ 3-4 ਕੋਟ ਕਿਸੇ ਨੇ ਕਰਦੇ ਨੇ ਕਿ ਯਾਰ ਫਲਾਣਾ ਬੰਦੇ ਨੇ ਆ ਕੇ, ਮੈਨੂੰ ਇਹ ਲੱਗਣਾ ਕਿ ਯਾਰ ਆਪਾਂ ਨੂੰ ਤਾਂ ਕੱਖ ਵੀ ਨਹੀਂ ਪਤਾ, ਆਪਾਂ ਨੂੰ ਤਾਂ ਹੋਰ ਪੜ੍ਹਨਾ ਚਾਹੀਦਾ, ਆਪਾਂ ਨੂੰ ਹੋਰ ਜਾਣਨਾ ਚਾਹੀਦਾ ਚੀਜ਼ਾਂ ਨੂੰ, ਕਿਉਂਕਿ ਤੁਸੀਂ ਬੋਲੋਗੇ ਤਾਂ ਜੀ ਤੁਹਾਨੂੰ ਪਤਾ ਹੋਊਗਾ, ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੈ। ਪਰ ਇਹ ਨਹੀਂ ਹੈ। ਕਿਤਾਬ ਤੁਸੀਂ ਕੋਈ ਵੀ ਸ਼ੁਰੂ ਕਰੋ, ਜਾਂ ਕਿਤਾਬਾਂ ਦੇ ਬਾਬਤ ਜਦੋਂ ਵੀ ਕੋਈ ਗੱਲਬਾਤ ਚੱਲ ਰਹੀ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕਨਵਰਸੇਸ਼ਨ ਦੇ ਵਿੱਚ ਐਡ ਕਰ ਲਓ। ਜ਼ਰੂਰੀ ਥੋੜਾ ਕਿ ਤੁਸੀਂ ਜਿੰਨੇ ਮਹਾਨ ਲੋਕ ਹੋਏ ਉਹਨਾਂ ਦੇ ਕੋਟ ਹੀ ਕੋਟ ਕਰਨੇ ਆ, ਇਹ ਨਹੀਂ ਹੈ। ਨਿੱਕੇ ਹੁੰਦਿਆਂ ਭਾਈ ਵੀਰ ਸਿੰਘ ਜੀ ਆਪਣੇ ਇੱਕ ਹੋਏ ਨੇ
ਸਾਹਿਤਕਾਰ, ਜੀ ਕਹਾਣੀਕਾਰ, ਜੀ ਬੜੀਆਂ ਸੋਹਣੀਆਂ ਰਚਨਾਵਾਂ ਉਹਨਾਂ ਦੀਆਂ। ਤੇ ਜਦੋਂ ਮੈਂ ਪੜ੍ਹਦਾ ਹੁੰਦਾ ਸੀ, ਗੁਰਦਿਆਲ ਸਿੰਘ ਜੀ, ਇੱਕ ਪੌ ਫਟਾਲੇ ਤੋਂ ਪਹਿਲਾਂ ਉਹਨਾਂ ਦਾ ਨਾਵਲ ਸੀਗਾ ਇੱਕ, ਉਹ ਬਹੁਤ ਪੜ੍ਹਿਆ। ਤੇ ਉਹ ਨਾਵਲ ਸੀਗਾ ਮਤਲਬ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਉਹਨਾਂ ਟਾਈਮਾਂ ਦੇ ਵਿੱਚ। ਹੁਣ ਮੈਨੂੰ ਪੂਰੇ ਲੈਸਨ ਤਾਂ ਨਹੀਂ ਯਾਦ, ਪਰ ਮੈਨੂੰ ਇੰਨਾ ਯਾਦ ਆ ਵੀ ਉਹ ਗੁਰਦਿਆਲ ਸਿੰਘ ਜੀ ਦਾ ਲਿਖਿਆ ਤੇ ਪੌ ਫਟਾਲੇ ਤੋਂ ਪਹਿਲਾਂ ਦਾ ਨਾਂ ਸੀ। ਇਸੇ ਤਰ੍ਹਾਂ ਪਰਸਾ ਨਾਵਲ ਜਿਹੜਾ ਉਹ ਪੜ੍ਹਨ ਵਾਲਾ, ਨਾਨਕ ਸਿੰਘ ਜੀ ਦੀ ਸ਼ਾਇਦ ਉਹ ਰਚਨਾ ਹੈ ਜੀ। ਬਹੁਤ ਸਾਰੀਆਂ ਪੰਜਾਬੀ ਦੇ ਵਿੱਚ ਤੇ ਇੰਨੀਆਂ ਸ਼ਾਨਦਾਰ ਜਿਹੜੀਆਂ ਹੈਗੀਆਂ ਨਾ ਕਿਤਾਬਾਂ, ਜੇ ਤੁਸੀਂ ਪੜ੍ਹਨ ਬੈਠੋਗੇ। ਤੇ ਇੱਕ ਤੁਸੀਂ ਗੱਲ ਛੇੜੀ ਸੀ ਕਿ ਕਦੋਂ ਤੱਕ ਪੜ੍ਹਨੀ ਚਾਹੀਦੀ ਹੈ ਕਿਤਾਬ, ਜਿਹੜੀ ਤਾਂ ਇੱਕ ਸਿਟਿੰਗ ਵਾਲੇ ਆ, ਉਹ ਤਾਂ ਹੈਗਾ ਨੈਕਸਟ ਲੈਵਲ ਹੀ, ਮਤਲਬ ਉਹ ਤਾਂ ਅਗਲਾ ਪਾ ਰਹੀ ਹੈ। ਉਹਨਾਂ ਦੀ ਕੰਸਨਟ੍ਰੇਸ਼ਨ, ਉਹਨਾਂ ਦੀ ਇਕਾਗਰਤਾ ਬਹੁਤ ਜ਼ਿਆਦਾ। ਪਰ ਇਹ ਇੱਕ ਆਮ ਹੀ ਇਹ ਕੋਟ ਹੈ ਜਾਂ ਆਮ ਹੀ ਇੱਕ ਗੱਲ ਹੈ ਸਧਾਰਨ ਜੀ, ਕਿਤਾਬ ਦੇ ਉਨੇ ਪੰਨੇ ਤੁਸੀਂ ਪੜ੍ਹੋ ਜਿਨ੍ਹਾਂ ਦੇ ਵਿੱਚ ਤੁਹਾਨੂੰ ਸਵਾਦ ਆ ਰਿਹਾ, ਜਿਨ੍ਹਾਂ ਦੇ ਵਿੱਚ ਤੁਹਾਨੂੰ ਉਹ ਗੱਲ ਪੂਰੀ ਤਰ੍ਹਾਂ ਸਮਝ ਆ ਰਹੀ। ਜਦੋਂ ਉਕਤਾ ਚੁੱਕੇ ਹੋ, ਖਹਿੜਾ ਛੱਡ ਦਿਓ, ਨਹੀਂ ਕਿਤਾਬ ਤੋਂ ਦੂਰ ਹੋ ਜਾਓਗੇ ਤੁਸੀਂ। ਹਾਂਜੀ, ਨਹੀਂ ਬਿਲਕੁਲ, ਬਹੁਤ ਸਾਰੀਆਂ ਜਿਹੜੀਆਂ ਇਸ ਦੇ ਵਿੱਚ ਗੱਲਾਂ। ਤੇ ਸਰੋਤਿਓ, ਤੁਹਾਨੂੰ ਵੀ ਖੁੱਲ੍ਹਾ ਸੱਦਾ ਹੈ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਜਿਹੜੇ ਉਹ ਕਰੋ। ਕਿੱਦਾਂ ਦਾ ਕਿਤਾਬਾਂ ਦਾ ਜਨਰ ਤੁਹਾਨੂੰ ਪਸੰਦ ਆ? ਹਾਂਜੀ, ਕਿੱਦਾਂ ਦੀਆਂ? ਇੱਕ ਇਹ ਵੀ ਚੀਜ਼ ਜਿਹੜੀ ਉਹ ਦੱਸ ਜੇ, ਕਈ ਵਾਰੀ ਨਾ ਇੱਥੇ ਵੀ ਆਪਾਂ ਵੰਡ ਜੀ ਕਰਨ ਲੱਗ ਜਾਂਦੇ ਵੀ ਨਹੀਂ ਸਿਰਫ ਇਦਾਂ ਦੀਆਂ ਪੜ੍ਹਨੀਆਂ ਚਾਹੀਦੀਆਂ ਜਾਂ ਸਿਰਫ ਇਹੀ ਜਿਹੜੀਆਂ ਉਹ ਪੜ੍ਹੋ। ਨਹੀਂ, ਕਿਤਾਬ ਕਿਸੇ ਵੀ ਤਰ੍ਹਾਂ ਦੀ ਹੋਵੇ ਪੜ੍ਹੋ। ਜੇ ਕਿਸੇ ਨੇ ਤੁਹਾਡੇ ਉਲਟ ਵੀ ਲਿਖਿਆ ਹੈ ਨਾ, ਜਾਂ ਤੁਹਾਡੇ ਤੁਸੀਂ ਪੜ੍ਹੋਗੇ ਤਾਂ ਫੇਰ ਹੀ ਪਤਾ ਲੱਗੂਗਾ ਵੀ ਕੀ ਉਸ ਦੇ ਵਿੱਚ, ਹਾਂ, ਉਹਨੇ ਕੀ ਜਿਹੜਾ ਉਸ ਦੇ ਵਿੱਚ ਉਹ ਕੀਤਾ ਹੈ। ਜੇ ਕਿਸੇ ਦਾ ਜਵਾਬ ਦੇਣਾ ਆ ਕਿਤਾਬ ਦਾ, ਉਹ ਪੜ੍ਹ ਕੇ ਦਿੱਤਾ ਜਾ ਸਕਦਾ। ਇੱਕ ਕੋਟ ਆ ਮਿਲੀ ਫਲੋਰੈਂਸ ਦਾ, ਉਹਨਾਂ ਨੇ ਬੜਾ ਸੋਹਣਾ ਆ, ਇਹ ਕਹਿੰਦੇ ਤੁਸੀਂ ਛੋਟੀ ਤੋਂ ਛੋਟੀ ਲਾਇਬ੍ਰੇਰੀ ਦੇ ਵਿੱਚ ਗਵਾਚ ਸਕਦੇ ਆ, ਜਿੰਨਾ ਤੁਸੀਂ ਗਵਾਚੋਗੇ ਓਨਾ ਕੁਛ ਹੀ ਲੱਭੂਗਾ, ਓਨਾ ਕੁਛ ਹੀ। ਬਿਲਕੁਲ, ਮਤਲਬ ਕਿਤਾਬਾਂ ਇਹ ਚੀਜ਼ ਆ, ਸਹੀ, ਚਾਹੇ ਕੋਈ ਛੋਟੀ ਜੀ ਆ ਕਿਤਾਬ, ਚਾਹੇ ਕੋਈ ਮੋਟੀ ਆ ਕਿਤਾਬ, ਚਾਹੇ ਲਾਇਬ੍ਰੇਰੀ ਕਿਤੇ 10 ਕਿਤਾਬਾਂ ਪਈਆਂ ਤੇ ਕਿਸੇ 10,000 ਪਈਆਂ, ਜਦੋਂ ਤੁਸੀਂ ਕਿਤਾਬਾਂ ਦੇ ਵਿੱਚ ਗਵਾਚਦੇ ਆ ਤੁਹਾਨੂੰ ਬਹੁਤ ਕੁਛ ਲੱਭਦਾ। ਇੱਕ ਇਹ ਵੀ ਗੱਲ ਆ ਰਾਜਕਰਨਵੀਰ ਸਿੰਘ ਜੀ, ਕਿ ਜਿਹੜੀ ਤੁਸੀਂ ਗੱਲ ਕਹੀ ਹੈ ਬਹੁਤ ਪਾਏਦਾਰ ਆ, ਕਿਉਂਕਿ ਆਪਾਂ ਅਕਸਰ ਇਹ ਵੰਡ ਕਰਦੇ ਆ ਕਿ ਆਹ ਤਾਂ ਫਲਾਂ ਆਈਡੀਓਲੋਜੀ ਦਾ ਵਾ, ਆਹ ਫਲਾਂ ਆਈਡੀਓਲੋਜੀ ਦਾ ਲੇਖਕ ਹੈ, ਇਹਨੂੰ ਆਪਾਂ ਨਹੀਂ ਪੜ੍ਹਨਾ, ਇਹਦੀ ਕਿਤਾਬ ਆਪਾਂ ਨਹੀਂ ਪੜ੍ਹਨੀ, ਕਿਉਂਕਿ ਥੋੜਾ ਬਹੁਤ ਪੜ੍ਹਨ ਤੋਂ ਬਾਅਦ ਬੰਦੇ ਨੂੰ ਥੋੜਾ ਜਿਹਾ ਅੰਦਾਜ਼ਾ ਜਿਹਾ ਹੋਣ ਲੱਗ ਪੈਂਦਾ। ਹਾਂਜੀ, ਉਹ ਤਾਂ ਹੈ ਹੀ ਆ, ਪੜ੍ਹੋਗੇ ਤੇ ਫਿਰ ਹੀ ਪਤਾ ਲੱਗਣਾ, ਹਨਾ। ਪਰ ਇਹ ਵੰਡ ਨਹੀਂ ਹੋਣੀ ਚਾਹੀਦੀ। ਤੁਸੀਂ ਭਾਵੇਂ ਕਿਸੇ ਰਾਈਟਿਸਟ ਨੂੰ ਪੜ੍ਹ ਰਹੇ ਹੋ, ਭਾਵੇਂ ਕਿਸੇ ਪ੍ਰੋ ਹਿੰਦੂਇਜ਼ਮ ਨੂੰ ਪੜ੍ਹ ਰਹੇ ਹੋ, ਭਾਵੇਂ ਲੈਫਟਿਸਟ ਨੂੰ ਪੜ੍ਹ ਰਹੇ ਹੋ, ਹਨਾ, ਤੁਸੀਂ ਕੋਈ ਸਿੱਖ ਵਿਚਾਰਧਾਰਾ ਵਾਲਾ ਪੜ੍ਹ ਰਹੇ, ਚਾਹੇ ਕਾਮਰੇਡੀ ਵਿਚਾਰਧਾਰਾ ਵਾਲਾ ਪੜ੍ਹ ਰਹੇ ਆ, ਪੜ੍ਹ ਕੇ ਹੀ ਜਿਹੜਾ ਉਹ ਨਿਸਤਾਰਾ। ਮੈਂ ਕਹਿ ਦਵਾਂ ਜਾਂ ਪ੍ਰਵੀਨ ਕਹਿ ਦਵੇ ਵੀ ਆਹ ਕਿਤਾਬ ਤਾਂ ਏਦਾਂ, ਇਹ ਕਿਤਾਬ ਤਾਂ ਓਦਾਂ, ਇਹਨੂੰ ਪੜ੍ਹੋ ਨਾ ਪੜ੍ਹੋ, ਉਹਦਾ ਤੇ ਕੋਈ ਤੁਸੀਂ ਪੜ੍ਹ ਕੇ ਫੈਸਲਾ ਜਿਹੜਾ ਉਹ ਲੈ ਸਕਦੇ ਆ। ਹੁਣ ਕਿੰਨਾ ਰੌਲਾ ਪਿਆ ਆ ਫਲੋਰੀਡਾ ਦੇ ਵਿੱਚ, ਕਿਤਾਬਾਂ ਜੀ ਆਹ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ। ਕਈ ਲਾਇਬ੍ਰੇਰੀਆਂ ਚੋਂ ਕਿਤਾਬਾਂ ਜਿਹੜੀਆਂ ਉੱਥੋਂ ਕਢਾ ਦਿੱਤੀਆਂ ਗਈਆਂ। ਇੱਥੇ ਬਹੁਤ ਮਸਲਾ ਜਿਹੜਾ ਉਹ ਚੱਲਦਾ ਰਹਿੰਦਾ, ਜਦੋਂ ਰਾਈਟ ਵਿੰਗ ਵਾਲੇ, ਲੈਫਟ ਵਿੰਗ ਵਾਲੇ ਆਪਣਾ ਜਿਹੜਾ ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰਦੇ ਰਹਿੰਦੇ ਆ। ਸੋ ਉਹ ਹੁਣ ਜੇ ਪੜ੍ਹੋਗੇ ਨਹੀਂ ਤੇ ਫਿਰ ਪਤਾ ਨਹੀਂ ਕਿਵੇਂ ਲੱਗੂਗਾ। ਜੇ ਓਦਾਂ ਪਈਆਂ ਰਹਿੰਦੀਆਂ, ਜੇ ਵੀ ਐਕਚੁਅਲ 'ਚ ਚੰਗੀਆਂ ਆ ਜਾਂ ਮਾੜੀਆਂ ਆ ਜਾਂ ਕਿੱਦਾਂ ਆ, ਉਹ ਪੜ੍ਹਨ ਤੋਂ ਬਗੈਰ ਆ। ਨਾਲੇ ਜਿੰਨੀਆਂ ਕੁ ਕਿਤਾਬਾਂ ਲਿਖੀਆਂ ਜਾਂਦੀਆਂ, ਜਿੰਨੀਆਂ ਕੁ ਪਬਲਿਸ਼ ਹੁੰਦੀਆਂ ਆ ਪ੍ਰਵੀਨ, ਸਾਰੀਆਂ ਤੇ ਹਰ ਇੱਕ ਦੇ ਲਈ ਪੜ੍ਹਨੀਆਂ ਨਾਮੁਮਕਿਨ। ਤੁਹਾਡੇ ਤੱਕ ਤਾਂ ਬਹੁਤ ਗਿਣਵੀਆਂ ਚੁਣਵੀਆਂ ਫਿਲਟਰ ਹੋ ਕੇ ਜਿਹੜੀਆਂ ਉਹ ਪਹੁੰਚਦੀਆਂ। ਕਿਤਾਬ ਗੱਲਾਂ ਕਰਦੀ ਹੁੰਦੀ, ਕਈ ਵਾਰੀ ਨਾ ਤੁਹਾਨੂੰ ਪੁਕਾਰਦੀ ਆ ਕਿਤਾਬ। ਮੈਂ ਰੀਸੈਂਟਲੀ ਜਿਹੜੇ ਕਈ ਕੋਟ ਪੜ੍ਹੇ ਕਈ ਥਾਵਾਂ ਤੇ ਉਹ ਇੱਕ ਕਿਤਾਬ ਦਾ ਬਾਰ-ਬਾਰ ਹਵਾਲਾ ਆਉਂਦਾ, ਸੋ ਮੈਂ ਰੀਸੈਂਟਲੀ ਉਹਦੀ ਹਾਰਡ ਕਾਪੀ ਮੰਗਾਈ ਆ। ਹੁਣ ਮੈਂ ਉਹਨੂੰ ਹੁਣ ਮੈਂ ਪੜ੍ਹਨੀ ਜਿਹੜੀ ਉਹ ਸ਼ੁਰੂ ਕੀਤੀ ਆ, ਤੇ ਚੰਗਾ ਲੱਗ ਰਿਹਾ। ਮੈਨੂੰ ਜਿਗਿਆਸਾ ਸੀ ਵੀ ਵੇਖੀ ਇਹਦੇ ਵਿੱਚ ਹੋਰ ਕੀ ਜਿਹੜਾ ਉਹਨਾਂ ਨੇ ਜਿਹੜੀਆਂ ਚੀਜ਼ਾਂ ਇਸ ਦੇ ਵਿੱਚ ਦੱਸੀਆਂ ਆ, ਲਿਖੀਆਂ, ਕਿਉਂ ਇੰਨੇ ਲੋਕ ਜਿਹੜੇ ਆ ਇਹਨੂੰ ਜਿਹੜਾ ਰਿਕਮੈਂਡ ਕਰ ਰਹੇ ਆ, ਕਿਉਂ ਇਸ ਨੂੰ ਜਿਹੜਾ ਉਹ ਪੜ੍ਹ ਰਹੇ ਆ, ਤਾਂ ਚੰਗਾ ਜਿਹੜਾ ਇਸ ਚੀਜ਼ ਦੇ ਵਿੱਚ ਲੱਗਦਾ ਆ। ਇੱਕ ਇਹ ਚੀਜ਼ ਆਪਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਤਾਬਾਂ ਨੂੰ ਲੈ ਕੇ ਪ੍ਰਵੀਨ, ਵੀ ਜਿਹੜਾ ਲੇਖਕ ਆ ਉਹਨੇ ਤਾਂ ਬੜੀ ਮਿਹਨਤ ਲਾ ਕੇ ਕਿਤਾਬ ਲਿਖੀ ਹੁੰਦੀ ਆ, ਆਪਾਂ ਨੂੰ ਉਹ ਦੇ ਵੀ ਦਿੰਦੇ ਨੇ ਵੀ ਤੁਸੀਂ ਪੜ੍ਹਿਓ, ਕਿਉਂਕਿ ਮੋਸਟਲੀ ਕਿਉਂਕਿ ਉਹ ਫਿਰ ਉਹ ਆਪਣੇ ਕਹਿ ਲਓ ਵੀ ਆਪਣੇ ਵੱਲੋਂ ਦੇ ਦਿੰਦੇ ਨੇ, ਕੋਈ ਖਰਚਾ ਤੁਹਾਡਾ ਨਹੀਂ ਲੱਗਦਾ ਲੈਣ ਵਾਲੇ ਦਾ, ਉਹ ਬੰਦਾ ਪੜ੍ਹਦਾ ਨਹੀਂ।
ਕਿਤਾਬ ਜਿਹੜੀ ਲੈਣੀ ਉਹ ਤੁਸੀਂ ਖਰੀਦੋ ਜ਼ਰੂਰ। PDF ਤਾਂ ਤੇ ਜ਼ੋਰ ਨਾ ਦਿਓ, ਲੇਖਕ ਨੂੰ ਵੀ ਇੱਕ ਤਾਂ ਫਾਇਦਾ ਹੁੰਦਾ, ਜਿਹਨੇ ਪਬਲਿਸ਼ ਕੀਤੀ ਆ, ਉਹਨਾਂ ਨੂੰ, ਜਿਨ੍ਹਾਂ ਨੇ ਲਿਖਿਆ ਆ ਉਹਨਾਂ ਨੂੰ ਵੀ ਕੁਝ ਚੰਦ ਪੈਸੇ ਜਿਹੜੇ ਉਹ ਡਾਲਰ ਜਿਹੜੇ ਉਹ ਜੁੜਨ। ਤੇ ਜੇ ਤੁਸੀਂ ਖਰੀਦੀ ਹੋਊਗੀ ਤੇ ਫਿਰ ਤੁਸੀਂ ਪੜੋਗੇ ਜ਼ਰੂਰ। ਹਾਂ ਬਿਲਕੁਲ। ਜੇ ਫ੍ਰੀ 'ਚ ਮਿਲੀ ਹੋਊਗੀ ਤੇ ਤੁਸੀਂ ਬਸ ਇੱਦਾਂ ਭਰਨ ਨੂੰ ਤਾਂ ਰੱਖ ਲਓਗੇ ਵੀ ਮੇਰੀ ਲਾਇਬ੍ਰੇਰੀ 'ਚ ਪਈ ਆ, ਮੇਰੀ ਸਟੱਡੀ 'ਚ ਆ ਪਿਆ, ਉਹ ਪਿਆ, ਪਰ ਜੇ ਪੜੋਗੇ ਨਹੀਂ ਤੇ ਉਹਨਾਂ ਦਾ ਫਾਇਦਾ ਕੋਈ ਨਹੀਂ। ਪਰ ਜੇ ਤੁਸੀਂ ਖਰੀਦੋਗੇ ਤਾਂ ਪੜੋਗੇ, ਜੇ ਪੜੋਗੇ ਤਾਂ ਫਿਰ ਜਾਣੋਗੇ ਤਾਂ ਸਮਝੋਗੇ। ਇਸ ਕਰਕੇ ਬਿਹਤਰ ਇਹ ਹੈ ਕਿ ਖਰੀਦ ਕੇ ਨਹੀਂ, ਵਧੀਆ ਚੀਜ਼ ਹੈ, ਨਾਲੇ ਦੇਖੋ ਮਦਦ ਹੁੰਦੀ ਹੈ ਇਸ ਹਿਸਾਬ ਦੇ ਨਾਲ ਹੀ ਜਿਹੜੀ ਉਹ। ਇੱਕ ਹੋਰ ਜਿਹੜੇ ਲੇਖਕ ਧਿਰਾਂ ਨੇ ਉਹ ਕਹਿੰਦੇ ਆ ਵੀ ਅੱਜ ਕੱਲ PDF ਦਾ ਪ੍ਰਚਲਨ ਕਾਫੀ ਵੱਧ ਗਿਆ। ਇਹਦੇ 'ਚ ਚਲੋ ਉਹਨਾਂ ਦਾ ਆਪਣਾ ਵੀ ਦੇਖੋ ਮਤਲਬ ਦੁਖਾਂਤ ਹੈ ਕਿ ਉਹਨਾਂ ਨੂੰ ਰਾਇਲਟੀ ਮਿਲਦੀ ਹੈ ਇਸ ਚੀਜ਼ ਤੋਂ, ਰਚਨਾਵਾਂ ਤੋਂ। ਪਰ PDF ਦੇ ਨਾਲੋਂ ਜੇ ਤੁਸੀਂ ਹਾਰਡ ਕਾਪੀ ਪੜ੍ਹਦੇ ਆ ਤਾਂ ਉਹਦਾ ਇੱਕ ਆਪਣਾ ਸਵਾਦ ਹੈ। ਕਿਤਾਬ ਨੂੰ ਹੱਥਾਂ ਦੇ ਵਿੱਚ ਰੱਖ ਕੇ ਉਹਦੇ ਵਰਕ ਕੇ ਪਲਟਣਾ, ਵਾਰ-ਵਾਰ ਅੱਗੇ ਪਿੱਛੇ ਕਰਨਾ। PDF ਤਾਂ ਫਿਰ ਉਹੀ ਮੋਬਾਈਲ ਤੇ ਤੁਸੀਂ ਪੜ੍ਹਦੇ ਹੋ ਜਾਂ ਵੱਧ ਤੋਂ ਵੱਧ ਤੁਸੀਂ ਆਪਣੇ ਹੋਰ ਤਰ੍ਹਾਂ ਦੀ ਸਕਰੀਨ ਤੇ ਲੈ ਲਓਗੇ, ਤਾਂ ਉਹ ਜਿਹੜਾ ਨਹੀਂ ਹੁਣ ਏਦਾਂ ਹੈ ਪ੍ਰਵੀਨ ਵੀ ਟੈਕਨੋਲੋਜੀ ਵਧਣ ਦੇ ਕਰਕੇ ਜਿੱਦਾਂ Kindle, ਹੋਰ ਜਿਹੜੀਆਂ ਈ-ਬੁੱਕਸ ਆ ਉਹ ਵੀ ਜਿਹੜੀ ਆ ਤੁਸੀਂ ਬਾਏ ਕਰ ਸਕਦੇ ਹੋ। ਤੁਹਾਡੇ ਕੋਲ ਜਿੱਦਾਂ ਕਹਿੰਦੇ ਨਾ ਵੀ ਰੀਅਲ ਪ੍ਰਿੰਟ ਜਾਂ ਹਾਰਡ ਕਾਪੀ ਜਿੱਦਾਂ ਹੁੰਦੀ ਆ, ਉਹ ਤੁਹਾਡੇ ਫੋਨ ਦੇ ਵਿੱਚ ਜਾਂ Kindle ਦੇ ਵਿੱਚ ਜਾਂ ਏਦਾਂ ਤੁਹਾਡੇ ਆਈਪੈਡ ਵਗੈਰਾ ਉਹਦੇ ਵਿੱਚ ਰਹਿੰਦੀ ਆ, ਤੁਸੀਂ ਬਾਏ ਕਰ ਸਕਦੇ। ਜੇ ਤੁਸੀਂ ਉਹਦੇ ਤੋਂ ਪੜ੍ਹਨ ਦੇ ਸ਼ੌਕੀਨ ਆ ਤੁਸੀਂ ਉਹਦੇ ਤੇ ਕਰ ਲਓ, ਪਰ ਉਹ ਮਜ਼ਾ ਨਹੀਂ ਆਉਂਦਾ ਜਿਹੜੀ ਕਿਤਾਬ ਹੱਥ 'ਚ ਫੜ ਕੇ ਪੜ੍ਹਨ ਦਾ ਆ ਤੇ ਇੱਕ ਜਿਹੜਾ ਸਵਾਈਪ ਕਰਕੇ ਜਿਹੜਾ ਉਹ ਕਰਕੇ ਆਉਂਦਾ ਆ। ਪਰ ਜੇ ਤੁਸੀਂ ਉਹਦੇ ਵਿੱਚ ਵੀ ਪੜ੍ਹ ਰਹੇ ਆ ਤਾਂ ਵੈਲ ਐਂਡ ਗੁੱਡ, ਦੈਟਸ ਗੁੱਡ ਫॉर ਯੂ, ਉਹ ਬਹੁਤ ਵਧੀਆ ਚੀਜ਼ ਆ ਤੇ ਜ਼ਰੂਰ ਤੁਸੀਂ ਕਰਦੇ ਰਹੋ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਤੇ ਆਪਾਂ ਹੁਣ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਹਾਜ਼ਰ ਹੁੰਦੇ ਆ ਕਿਤਾਬਾਂ ਨੂੰ ਲੈ ਕੇ। ਹੋਰ ਜਿਹੜੀਆਂ ਚਰਚਾਵਾਂ, ਰੀਡਿੰਗ ਕਿਉਂ ਜ਼ਰੂਰੀ ਆ, ਇਹਦੇ ਨਾਲ ਕੀ ਜਿਹੜੇ ਆਪਣਾ ਫਾਇਦੇ ਹੁੰਦੇ ਆ ਦਿਮਾਗ ਨੂੰ ਲੈ ਕੇ, ਜਾਂ ਕਿੱਦਾਂ ਤੁਹਾਡੇ ਉਹ ਚਰਿੱਤਰ ਨਿਰਮਾਣ ਤੋਂ ਲੈ ਕੇ ਤੁਹਾਡੇ ਫਿਜ਼ੀਕਲ ਹੈਲਥ ਦੇ ਵਿੱਚ ਵੀ ਇਹਦੇ ਕੀ ਫਾਇਦੇ ਹੋ ਸਕਦੇ ਆ, ਉਹਦੇ ਬਾਰੇ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਕਿਤਾਬਾਂ ਪੜ੍ਹਨ ਦੀ ਮਹੱਤਤਾ ਬਾਰੇ, ਕਿਤਾਬਾਂ ਦਾ ਜ਼ਿੰਦਗੀ ਦੇ ਵਿੱਚ ਕੀ ਅਹਿਮ ਰੋਲ ਹੈ। ਤੇ ਨਾਲ ਜੁੜੇ ਹੋਏ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕਿਤਾਬਾਂ ਦੀ ਮਹੱਤਤਾ ਜਿਹੜੀ ਉਹ ਬਹੁਤ ਆ। ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਤੇ ਜਿਹੜਾ ਪੜ੍ਹਨਾ ਆ, ਰੀਡਿੰਗ ਦਾ ਜਿਹੜੀ ਪ੍ਰਕਿਰਿਆ ਹੈ, ਜਿਹੜੀ ਐਕਸਰਸਾਈਜ਼ ਆ, ਇਹ ਜਿਹੜੀ ਬ੍ਰੇਨ ਦੀ ਐਕਸਰਸਾਈਜ਼ ਜਿਹੜੀ ਹੁੰਦੀ ਹੈ ਦਿਮਾਗ ਦੀ, ਇਹ ਕਸਰਤ ਬਹੁਤ ਜ਼ਰੂਰੀ ਆ ਅੱਜ ਦੇ ਯੁੱਗ ਦੇ ਵਿੱਚ, ਜਿੱਥੇ ਬ੍ਰੇਨ ਸਟਿਮੂਲੇਸ਼ਨ ਦੇ ਕਈ ਜਿਹੜੇ ਤਰੀਕੇ ਨੇ। ਓਵਰ ਸਟਿਮੂਲੇਟ ਜਦੋਂ ਉਹ ਹੋ ਜਾਂਦਾ, ਤੁਹਾਨੂੰ ਦਿਮਾਗ ਇੰਨੀਆਂ ਕਿ ਜ਼ਿਆਦੀਆਂ ਚੀਜ਼ਾਂ ਹੋ ਰਹੀਆਂ, ਤੁਹਾਡਾ ਦਿਮਾਗ ਹੀ ਸੁੰਨ ਹੋ ਜਾਂਦਾ, ਤੁਹਾਨੂੰ ਪਤਾ ਨਹੀਂ ਲੱਗਦਾ। ਤੁਹਾਨੂੰ ਸੋਚਣਾ ਹੀ ਇੱਕ ਬੜਾ ਔਖਾ ਕਿਰਿਆ ਜਿਹੜੀ ਉਹ ਲੱਗਣ ਲੱਗ ਜਾਂਦੀ ਹੈ। ਪਰ ਜਦੋਂ ਤੁਸੀਂ ਕਿਤਾਬ ਪੜ੍ਹਦੇ ਆ, ਵੱਖ-ਵੱਖ ਕਰੈਕਟਰਾਂ ਦੀ ਜ਼ਿੰਦਗੀ ਦੇ ਵਿੱਚ ਜਾਂਦੇ ਆ, ਉਹਦੇ ਨਾਲ ਜਿਹੜਾ ਆ ਉਹ ਤੁਸੀਂ ਕਿੰਨੀਆਂ ਹੋਰ ਜ਼ਿੰਦਗੀਆਂ ਜੀਂਦੇ ਆ। ਇੱਕ ਜਿਹੜੇ ਬਹੁਤ ਮਸ਼ਹੂਰ ਇੱਥੇ ਦੇ ਨੋਵਲਿਸਟ ਆ, ਜਾਰਜ R.R. ਮਾਰਟਿਨ, ਉਹਨਾਂ ਨੇ ਕਿਹਾ ਵੀ ਤੁਹਾਨੂੰ ਉਦਾਂ ਤਾਂ ਜ਼ਿੰਦਗੀ ਇੱਕ ਮਿਲਦੀ ਆ, ਪਰ ਜੇ ਤੁਸੀਂ ਕਿਤਾਬਾਂ ਪੜ੍ਹਦੇ ਹੋ ਤਾਂ ਤੁਸੀਂ ਹਜ਼ਾਰਾਂ ਹੀ ਜ਼ਿੰਦਗੀਆਂ ਜੀਂਦੇ।
ਵੀ ਕਿੰਨੇ ਕਰੈਕਟਰਾਂ ਦੇ ਥਰੂ ਤੁਸੀਂ ਹੋ ਕੇ ਲੰਘਦੇ ਆ ਜੀ ਤੇ ਇੰਨਾ ਕੁਝ ਜਿਹੜਾ ਤੁਹਾਨੂੰ ਹੁੰਦਾ ਆ। 2013 ਦੇ ਵਿੱਚ ਇੱਕ ਸਟੱਡੀ, ਸਾਇੰਟੀਫਿਕ ਸਟੱਡੀ ਜਿਹੜੀ ਉਹ ਕੀਤੀ ਗਈ। ਜੀ ਜਿਹੜੇ ਪਾਠਕ ਸੀਗੇ, ਪੜ੍ਹਨ ਵਾਲੇ ਸੀਗੇ, ਉਹਨਾਂ ਨੂੰ MRI ਸਕੈਨ ਜਿਹੜੀਆਂ ਨਾਲ ਦੇ ਨਾਲ ਕੀਤਾ ਗਿਆ। ਕਹਿੰਦੇ ਵੀ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਆ ਤਾਂ MRI ਸਕੈਨ ਇਹ ਦਰਸਾਉਂਦੇ ਨੇ ਵੀ ਤੁਹਾਡੇ ਦਿਮਾਗ ਦੇ ਵਿੱਚ ਜਿਹੜੇ ਸਰਕਟਸ ਆ, ਸਿਗਨਲਸ ਆ, ਜਿਹੜੇ ਕੰਪਲੈਕਸ ਆ, ਬੜੇ ਕੰਪਲੈਕਸ ਜਿਹੜੇ ਸਿਗਨਲ ਸਰਕਟਸ ਜਿਹੜੇ ਉਹ ਚੱਲਦੇ ਆ, ਜਿਹੜੇ ਜਿਉਂ-ਜਿਉਂ ਤੁਹਾਡੀ ਪੜ੍ਹਨ ਦੀ ਜਿਹੜੀ ਸ਼ਕਤੀ ਆ ਉਹ ਮੈਚਿਓਰ ਹੁੰਦੀ ਆ, ਜ਼ਿਆਦਾ ਤੁਹਾਨੂੰ ਉਹ ਹੁੰਦਾ ਆ, ਉਦਾਂ ਹੀ ਉਹ ਹੋਰ ਜ਼ਿਆਦਾ ਮਜ਼ਬੂਤ ਹੁੰਦੇ ਜਾਂਦੇ ਆ, ਸੋਫਿਸਟੀਕੇਟ ਜਿਹੜੇ ਆ ਉਹ ਹੁੰਦੇ ਜਾਂਦੇ ਆ। ਤੇ ਤੁਹਾਡੀ ਕਹਿ ਲਓ ਵੀ ਉਹ ਜਿਹੜੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਆ ਉਸ ਦਾ ਪਰਛਾਵਾਂ ਤੁਹਾਡੇ ਕਰੈਕਟਰ ਦੇ ਉੱਤੇ, ਤੁਹਾਡੇ ਜਿਹੜੇ ਚਾਲ ਚੱਲਣ ਦੇ ਉੱਤੇ ਬਹੁਤ ਸੋਹਣਾ ਜਿਹੜਾ ਉਹ ਪੈਣ ਲੱਗ ਜਾਂਦਾ ਆ। ਸੋ ਜਿਹੜਾ ਕਈ ਵਾਰੀ ਕਹਿੰਦੇ ਨੇ ਵੀ ਇਹਦਾ ਵਿਹਲਿਆਂ ਦਾ ਕਿਤੇ ਕੰਮ ਹੋ ਸਕਦਾ ਵੀ ਇਹ ਸਿਰਫ ਪੜ੍ਹੀ ਜਾਣਾ ਜਾਂ ਕਿਤਾਬਾਂ ਹੀ ਇਕੱਲੇ ਪੜ੍ਹੀ ਜਾਂਦੇ ਆ, ਨਹੀਂ, ਉਹ ਇੱਕ ਹਿਸਾਬ ਦੇ ਨਾਲ ਗਿਆਨ ਦੀ ਪੰਡ ਜਿਹੜੀ ਆ ਉਹ ਚੱਕੀ ਫਿਰ ਰਹੇ ਹੁੰਦੇ ਆ। ਜਿਹੜੀਆਂ ਕਿਤਾਬਾਂ ਆ ਉਹ ਹੈ ਕੀ ਆ, ਇੱਕ ਗਿਆਨ ਦੀਆਂ ਪੰਡਾਂ ਨੇ ਜੋ ਸਾਹਮਣੇ ਪਈਆਂ ਰਹਿਣਗੀਆਂ, ਤੁਹਾਡੀ ਸਟੱਡੀ 'ਚ ਉਦਾਂ ਹੀ ਪਈਆਂ ਰਹਿਣਗੀਆਂ। ਕਿਤਾਬ ਕਦੀ ਵਰਕਾ ਫੋਲਿਆ ਨੂੰ ਹੋਊਗਾ ਤਾਂ ਉਹ ਤਾਂ ਉੱਥੇ ਹੀ ਪਿਆ ਰਹਿ ਜਾਣਾ। ਇਹ ਤਾਂ ਸੇਮ ਥਿੰਗ ਆ। ਕਿਸੇ ਸਿਆਣੇ ਬੰਦੇ ਦੇ ਨਾਲ ਤੁਸੀਂ ਤੁਰਦੇ ਫਿਰਦੇ ਰਹੋ, ਕਦੀ ਗੱਲ ਉਹਦੀ ਸੁਣੋ ਨਾ, ਜੀ ਬਿਲਕੁਲ, ਤੇ ਉਹਦਾ ਕੋਈ ਫਾਇਦਾ ਨਹੀਂ। ਉਹਦੀ ਜ਼ਿੰਦਗੀ ਤੋਂ ਤੁਸੀਂ ਕੁਝ ਸਿੱਖਿਆ ਨਹੀਂ, ਜਾਂ ਕਿਸੇ ਦੀ ਜ਼ਿੰਦਗੀ ਤੋਂ ਤੁਸੀਂ ਕੁਝ ਜੇ ਉਹ ਸਿੱਖਿਆ ਨਹੀਂ, ਉਹਦੇ ਨਾਲ ਵਿਚਰਦੇ ਹੋਏ ਵੀ, ਨਾਲ ਹੁੰਦੇ ਹੋਏ ਵੀ, ਤਾਂ ਉਹਦਾ ਕੋਈ ਫਾਇਦਾ ਨਹੀਂ। ਤੇ ਕਿਤਾਬਾਂ ਵੀ ਉਹੀ ਨੇ, ਜੇ ਤੁਹਾਡੇ ਕੋਲ ਪਈਆਂ ਨੇ, ਉਹ ਪਈਆਂ ਦਾ ਕੋਈ ਫਾਇਦਾ ਨਹੀਂ ਹੈ। ਹਾਂ, ਚੰਗੀ ਚੀਜ਼ ਤਾਂ ਤੁਹਾਡੇ ਕੋਲ ਆ, ਤੁਹਾਡੇ ਕੋਲ ਉਪਲਬਧ ਆ, ਪਰ ਪੜ੍ਹੋਗੇ ਤਾਂ ਉਹ ਤੁਹਾਨੂੰ ਜਿਹੜਾ ਕਿੰਨਾ ਫਾਇਦਾ ਦਿੰਦੀਆਂ। ਦਿਮਾਗੀ ਤੌਰ ਦੇ ਉੱਤੇ ਦਿਮਾਗੀ ਕਸਰਤ ਜਿਹੜੀ ਉਹ ਹੁੰਦੀ ਆ। ਅੱਜ ਦੇ ਯੁੱਗ ਦੇ ਵਿੱਚ ਜਦੋਂ ਮੈਂਟਲ ਇਲਨੈਸ, ਮੈਂਟਲ ਹੈਲਥ ਦੀ ਇੰਨੀ ਵੱਡੀ ਜਿਹੜੀ ਸਮੱਸਿਆ ਆ, ਇਹ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦੀਆਂ ਨੇ, ਕਾਮਨੈਸ ਤੁਹਾਡੇ ਅੰਦਰ ਲਿਆਉਂਦੀਆਂ, ਪੇਸ਼ੈਂਸ ਤੁਹਾਡੀ ਜਿਹੜੀ ਉਹ ਵਧਾਉਂਦੀ ਆ, ਸਬਰ ਤੁਹਾਡੇ ਅੰਦਰ ਜਿਹੜੀਆਂ ਉਹ ਵਧਾਉਂਦੀਆਂ ਆ, ਤੇ ਤੁਸੀਂ ਠੰਡੇ ਦਿਮਾਗ ਦੇ ਨਾਲ ਸੋਚਣ ਵਾਲੇ ਜਿਹੜੇ ਆ ਉਹ ਬਣਦੇ ਆ। ਕੀ ਤੋਲ ਕੇ ਮੋਲ ਕੇ ਜਿਹੜਾ ਬੋਲਣਾ ਆ, ਉਹ ਇਹ ਚੀਜ਼ਾਂ ਪੜ੍ਹਨ ਦੇ ਨਾਲ ਹੀ ਪਤਾ ਲੱਗਦਾ। ਹਾਂਜੀ ਬਿਲਕੁਲ। ਤੇ ਇੱਕ ਗੱਲ ਇਹ ਵੀ ਹੈ ਰਾਜਕਰਮਵੀਰ ਸਿੰਘ ਜੀ, ਕਿ ਕਈ ਵਾਰੀ ਪੜ੍ਹਿਆ ਕਿਤੋਂ ਵੀ ਤੁਸੀਂ ਪੜ੍ਹਿਆ, ਮਤਲਬ ਕਿਸੇ ਮੈਗਜ਼ੀਨ ਤੋਂ ਪੜ੍ਹਿਆ ਜਾਂ ਆਪਦੀ ਸਕੂਲ ਦੀ ਕਿਤਾਬ, ਕਾਲਜ ਦੀ ਕਿਤਾਬ ਤੋਂ ਪੜ੍ਹਿਆ ਕਦੇ ਵਿਅਰਥ ਨਹੀਂ ਜਾਂਦਾ। ਕਿਤੇ ਨਾ ਕਿਤੇ ਕੰਮ ਆ ਜਾਣਾ, ਕਿਤੇ ਨਾ ਕਿਤੇ ਉਹਨੇ ਕੰਮ ਆ ਜਾਣਾ। ਤੁਸੀਂ ਖਬਰਾਂ ਬਾਰੇ ਪੜ੍ਹੋ, ਉਹ ਖਬਰ ਅੱਜ ਨਹੀਂ ਕੱਲ ਨਹੀਂ, ਕਿਤੇ ਨਾ ਕਿਤੇ ਉਹ ਗੱਲ ਕੋਟ ਆ ਜਾਂਦੀ ਹੈ। ਤੁਸੀਂ ਆਰਥਿਕ ਅੰਕੜੇ ਪੜ੍ਹੋ, ਅੱਜ ਨਹੀਂ ਕਿਤੇ ਨੇ, ਜਦੋਂ ਕਿਤੇ ਗੱਲ ਚੱਲੂਗੀ ਆਰਥਿਕਤਾ ਦੀ, ਤੁਹਾਡੇ ਉਹ ਕੰਮ ਆ ਜਾਂਦੀ ਹੈ। ਇਹੀ ਨਹੀਂ ਪ੍ਰਵੀਨ, ਹਰ ਇੱਕ ਇਨਸਾਨ ਦੀ ਇਹ ਫਿਤਰਤ ਹੈ ਵੀ ਉਹ ਜ਼ਿਆਦਾ ਜਾਣਨਾ ਚਾਹੁੰਦਾ ਹੈ। ਹਾਂਜੀ, ਉਹ ਕਿਸੇ ਉਹਨੂੰ ਬੋਲਣ ਦਾ ਮੌਕਾ ਵੀ ਨਾ ਮਿਲੇ ਤਾਂ ਵੀ ਕੋਈ ਗੱਲ ਨਹੀਂ, ਪਰ ਉਹਨੂੰ ਜ਼ਿਆਦਾ ਜਾਣਨ ਦੀ ਜਿਹੜੀ ਜਿਗਿਆਸਾ ਆ, ਉਹ ਇਦਾਂ ਦੀਆਂ ਕਿਤਾਬਾਂ ਪੜ੍ਹ ਕੇ ਬਹੁਤ ਸੋਹਣੇ ਢੰਗ ਦੇ ਨਾਲ ਉਹਦੀ ਜਿਗਿਆਸਾ ਸ਼ਾਂਤ ਹੋ ਸਕਦੀ। ਜੀ ਬਿਲਕੁਲ। ਇੱਕ ਕਲੀਵਲੈਂਡ ਕਲੀਨਿਕ ਦੇ ਡਾਕਟਰਸ ਆ, ਉਹਨਾਂ ਨੇ ਰਿਸਰਚ ਜਿਹੜੀ ਉਹ ਕੀਤੀ ਆ, ਉਹ ਰਿਕਮੈਂਡ ਕਰਦੇ ਨੇ ਵੀ ਨਿਆਣੇ ਤੇ ਜਿਹੜੇ ਪੇਰੈਂਟਸ ਆ ਉਹ ਇਕੱਠੇ ਕਿਤਾਬਾਂ ਪੜ੍ਹਿਆ ਕਰਨ। ਕਹਿੰਦੇ ਵੀ ਇੱਥੋਂ ਤੱਕ ਕਿ ਜਦੋਂ ਇਨਫੈਂਟ, ਜਦ ਬੱਚਾ ਹੋਇਆ ਹੀ ਹੁੰਦਾ ਹੈ, ਜਦ ਕਿ ਉਹਨੂੰ ਅਜੇ ਕੋਈ ਭਾਸ਼ਾ ਦਾ, ਬੋਲੀ ਦਾ ਅਜੇ ਕੁਛ ਨਹੀਂ ਜਿਹੜਾ ਉਹ ਪਤਾ, ਪਰ ਉਹ ਸੁਣ ਰਿਹਾ ਹੁੰਦਾ, ਸੁਣਦਾ ਉਹਨੂੰ ਸਾਰਾ ਕੁਝ ਹੁੰਦਾ। ਉਹ ਕਹਿੰਦੇ ਇੱਕ ਬੌਂਡ ਤੁਹਾਡਾ ਬਣਦਾ ਹੈ। ਠੀਕ ਹੈ। ਤੇ ਨਾਲ ਦੇ ਨਾਲ ਤੁਹਾਡੇ ਅੰਦਰ ਵੀ ਇਹ ਜਿਹੜੀ ਪੇਸ਼ੈਂਸ ਤੇ ਹੋਰ ਜਿਹੜੀਆਂ ਚੀਜ਼ਾਂ ਉਹ ਹੁੰਦੀਆਂ ਆ। ਤੇ ਕਹਿੰਦੇ ਵੀ ਇਹ ਇਸ ਰਿਸਰਚ ਦੇ ਇਹ ਦੱਸਦੇ ਨੇ ਵੀ ਜਿਹੜੇ ਨਤੀਜੇ ਆਏ ਆ, ਵੀ ਘਰੇ ਜਦੋਂ ਇਕੱਠੇ ਨਿਆਣਿਆਂ ਦੇ ਨਾਲ ਮਾਪੇ ਪੜ੍ਹਦੇ ਆ ਤਾਂ ਬੱਚਿਆਂ ਦੀ ਸਕੂਲ ਦੀ ਪਰਫਾਰਮੈਂਸ ਆਟੋਮੈਟਿਕਲੀ ਵਧੀਆ ਹੁੰਦੀ ਹੈ। ਉੱਥੇ ਉਹਨਾਂ ਨੂੰ ਸਿੱਖਣ ਦੀ, ਸੁਣਨ ਦੀ ਜਿਹੜੀ ਸ਼ਕਤੀ ਆ ਉਹ ਜ਼ਿਆਦਾ ਵਧੀ ਹੁੰਦੀ ਆ ਬਾਕੀਆਂ ਦੇ ਜਿਹੜੇ ਹੋਰ ਵਿਦਿਆਰਥੀਆਂ ਦੇ ਮੁਕਾਬਲੇ ਜਿਹੜੇ ਇਦਾਂ ਨਹੀਂ ਪੜ੍ਹ ਰਹੇ ਆ, ਤੇ ਉਹ ਸਕੂਲ ਦੇ ਵਿੱਚ ਬੈਟਰ ਪਰਫਾਰਮ ਕਰਦੇ ਆ। ਇੱਥੋਂ ਤੱਕ ਕਿ ਉਹਨਾਂ ਦੀ ਵੋਕੈਬਲਰੀ, ਯਾਨੀ ਕਿ ਇੱਕ ਭਾਵਨਾ ਨੂੰ ਕਈ ਅੱਖਰਾਂ ਦੇ ਨਾਲ ਜਿਹੜਾ ਬਿਆਨ ਕਰਨ ਦੀ ਜਿਹੜੀ ਸ਼ਕਤੀ ਆ, ਉਹ ਉਹਦੇ ਵਿੱਚ ਜਿਹੜੀ ਉਹ ਜ਼ਿਆਦਾ ਹੁੰਦੀ ਆ। ਕੌਨਫੀਡੈਂਸ ਵੱਧਦਾ ਹੈ ਬੱਚੇ ਦੇ ਵਿੱਚ, ਤੇ ਕਮਿਊਨੀਕੇਸ਼ਨ ਸਕਿੱਲ, ਇੱਕ ਦੂਜੇ ਦੇ ਨਾਲ ਵਾਰਤਾਲਾਪ ਕਰਨ ਦੀ ਜਿਹੜੀ ਇੱਕ ਕਹਿ ਲਓ ਵੀ ਸਕਿੱਲ ਜਿਹੜਾ ਇਹ ਹੈਗਾ ਆ, ਉਹ ਵੀ ਹੋਰ ਜ਼ਿਆਦਾ ਵਧੀਆ ਹੁੰਦਾ ਆ। ਉਹਦੇ ਵਿੱਚ ਨਿਖਾਰ ਆਉਂਦਾ ਆ। ਤੇ ਐਜ਼ ਏ ਹਿਊਮਨ ਬ੍ਰੇਨ ਆਪਾਂ ਪ੍ਰੈਡਿਕਟ ਕਰਦੇ ਰਹਿੰਦੇ ਕਈ ਚੀਜ਼ਾਂ, ਉਹ ਪ੍ਰੈਡਿਕਸ਼ਨ ਇੰਜਨ ਵੀ ਕਹਿੰਦੇ ਉਹਨਾਂ ਨਿਆਣਿਆਂ ਦਾ ਤੇਜ਼ ਚੱਲਦਾ। ਬਿਲਕੁਲ। ਤੇ ਸਟੀਕ ਵੀ ਹੋ ਜਾਂਦਾ ਉਹ, ਜੇ ਉਹਨੂੰ ਰਿਹਰਸਲ ਕਰਦੇ ਰਹੋ ਤੁਸੀਂ ਉਹਨਾਂ ਚੀਜ਼ਾਂ ਦੀ, ਜਾਂ ਉਹਨਾਂ ਤੇ ਕੰਮ ਕਰਦੇ ਰਹੋ, ਤਾਂ ਤੇਜ਼ ਵੀ ਹੋ ਜਾਂਦਾ। ਕਿਤਾਬ, ਜੇ ਤੁਸੀਂ ਕਿਤਾਬਾਂ ਪੜ੍ਹਦੇ ਹੋ ਨਾ, ਜਾਂ ਤੁਹਾਨੂੰ ਵੈਸੇ ਜਾਣਕਾਰੀਆਂ, ਤਾਂ ਤੁਹਾਡਾ ਆਮ ਜ਼ਿੰਦਗੀ ਦੇ ਵਿੱਚ ਵਿਚਰਨ ਦਾ ਢੰਗ ਵੀ ਬਦਲਦਾ। ਤੁਹਾਡੇ 'ਚ ਕੌਨਫੀਡੈਂਸ ਆਉਂਦਾ, 4 ਬੰਦਿਆਂ 'ਚ ਖੜ ਕੇ ਗੱਲ ਕਰਨ ਦਾ ਆਪਣਾ ਇੱਕ ਅੰਦਾਜ਼ ਬਣ ਜਾਂਦਾ।
ਜਦੋਂ ਤੁਸੀਂ ਜਦੋਂ ਮੈਂ ਵੇਖਿਆ ਕਈ ਵਾਰੀ ਬਹੁਤ ਵਾਰ ਜਦੋਂ ਤੁਹਾਡੇ ਕੋਲੇ ਉਸ ਗੱਲ ਦਾ ਕੋਈ ਤੋੜ ਨਹੀਂ ਹੁੰਦਾ, ਜਿਹੜੀ ਗੱਲ ਕਨਵਰਸੇਸ਼ਨ ਚੱਲਦੀ ਹੁੰਦੀ ਹੈ, ਤੁਹਾਡੇ ਖੜਨ ਦਾ, ਬੈਠਣ ਦਾ, ਉੱਥੇ ਵਿਚਰਨ ਦਾ ਤਰੀਕਾ ਕੁਛ ਹੋਰ ਹੋਊਗਾ। ਪਰ ਜੇ ਤੁਹਾਨੂੰ ਉਹਦੇ ਬਾਰੇ ਪਤਾ ਹੈ ਤਾਂ ਉੱਥੇ ਤੁਸੀਂ ਆਪਣੇ ਆਪ ਨੂੰ ਹੋਰ ਤਰ੍ਹਾਂ ਦਾ ਮਹਿਸੂਸ ਕਰੋਗੇ। ਇਹ ਚੀਜ਼ਾਂ ਵੇਖੀਆਂ ਗਈਆਂ, ਪਰ ਕਿਉਂਕਿ ਆਪਣੇ ਡਿਸਕੋਰਸ ਦੇ ਵਿੱਚ ਬਹੁਤ ਘੱਟ ਇਹਨਾਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਪਰ ਇੱਕ ਜਿੰਨਾ ਜ਼ਰੂਰੀ ਇੱਕ ਐਂਡਰੋਇਡ ਸਿਖਾਉਣਾ ਜਾਂ ਆਈਫੋਨ ਚਲਾਉਣਾ ਜ਼ਰੂਰੀ ਹੈ, ਉਹਨਾਂ ਜ਼ਰੂਰੀ ਹੈ ਕਿ ਕਿਸੇ ਨਾ ਕਿਸੇ ਸਾਹਿਤ ਦੀ, ਕਿਸੇ ਨਾ ਕਿਸੇ ਤਰ੍ਹਾਂ ਦੀ ਵਿਚਾਰਧਾਰਕ ਜੋ ਵੀ ਲਿਖਣੀ ਹੈ, ਜੋ ਵੀ ਕੁਛ ਵੀ ਕਿਤਾਬ ਪੜ੍ਹਨ ਜਿਹੜੀ ਦੀ ਉਹ ਚੇਟਕ ਲਾਉਣੀ ਹੈ। ਜਿਹੜਾ ਸਿਰਫ ਪੜ੍ਹਨ ਦੀ ਜਿਹੜੀ ਕਿਰਿਆ ਆ ਨਾ, ਹਾਂਜੀ ਹਾਂਜੀ, ਉਹਦੇ ਵਿੱਚ ਹੀ ਜਿਹੜਾ ਇਹ ਇੰਨੇ ਬੈਨੀਫਿਟ ਆ। ਕੀ ਪੜ੍ਹ ਰਹੇ ਆ, ਕਿਹੜੀ ਚੀਜ਼ ਦਾ ਤੁਸੀਂ ਆਪਣੀ ਨੌਲੇਜ ਵਧਾ ਰਹੇ ਆ, ਉਹ ਤਾਂ ਉਹਦੇ ਐਕਸਟਰਾ ਬੈਨੀਫਿਟਸ ਆ। ਜੀ ਜੀ, ਇਹ ਤਾਂ ਮਤਲਬ ਮਿਨੀਮਮ ਬੈਨੀਫਿਟ ਜਦੋਂ ਤੁਸੀਂ ਕੁਝ ਵੀ ਪੜ੍ਹਦੇ ਆ, ਇਹ ਜਿਹੜੇ ਤੁਹਾਡੇ ਨਾਲ ਹੁੰਦੇ ਆ। ਇੱਕ ਹੋਰ ਨੈਸ਼ਨਲ ਇੰਸਟੀਚਿਊਟ ਆਫ ਏਜਿੰਗ, ਹੁਣ ਜਦੋਂ ਬਜ਼ੁਰਗ ਹੁੰਦੇ ਨੇ ਲੋਕ, ਆਪਣੇ ਵੀ ਨੇ, ਆਪਾਂ ਦੇਖਦੇ ਆ, ਉਹ ਕਹਿੰਦੇ ਵੀ ਇਹਨੂੰ ਭੁੱਲਣਾ ਸ਼ੁਰੂ ਹੋ ਗਿਆ। ਠੀਕ ਹੈ, ਡਿਮੈਂਸ਼ੀਆ, ਅਲਜ਼ਾਈਮਰ ਵਰਗੀਆਂ ਜਿਹੜੀਆਂ ਬਿਮਾਰੀਆਂ ਆ। ਜੀ, ਨੈਸ਼ਨਲ ਇੰਸਟੀਚਿਊਟ ਆਫ ਏਜਿੰਗ ਉਹਨਾਂ ਨੇ ਇੱਕ ਜਿਹੜੀ 2013 ਦੀ ਇੱਕ ਰਸ਼ ਯੂਨੀਵਰਸਿਟੀ ਮੈਡੀਕਲ ਸੈਂਟਰ ਨੇ ਸਟੱਡੀ ਕੀਤੀ ਸੀ। ਹਾਂਜੀ, ਉਹ ਇਹ ਦਰਸਾਉਂਦੀ ਆ ਵੀ ਜਿਹੜੇ ਲੋਕ ਆਪਣੀ ਅਖੀਰਲੀ ਉਮਰ ਤੱਕ ਵੀ ਪੜ੍ਹਦੇ ਰਹਿੰਦੇ ਆ, ਜਾਂ ਜਿਨ੍ਹਾਂ ਨੂੰ ਪੜ੍ਹਨ ਦੀ ਚੇਟਕ ਸ਼ੁਰੂ ਤੋਂ ਲੱਗੀ ਆ, ਉਹਨਾਂ ਨੂੰ ਇਹ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ। ਜੀ, ਇਹ ਦੇਖੋ ਕਿੱਡੀ ਵੱਡੀ ਚੀਜ਼ ਆ। ਅੱਜ ਦੇ ਯੁੱਗ ਦੇ ਵਿੱਚ ਤੁਸੀਂ ਬਜ਼ੁਰਗ ਅਵਸਥਾ ਦੇ ਵਿੱਚ ਤੁਹਾਨੂੰ ਪਤਾ ਹੀ ਨਾ ਹੋਵੇ, ਤੁਸੀਂ ਮੰਜੇ ਜੋਗੀ ਰਹਿ ਜਾਓ, ਨਾ ਤੁਸੀਂ ਖਾਣ ਜੋਗੇ ਹੋਵੋ, ਨਾ ਪਹਿਨਣ ਜੋਗੇ, ਨਾ ਨਹਾਉਣ ਜੋਗੇ, ਨਾ ਕੁਝ ਹੋਰ ਕਰਨ ਜੋਗੇ, ਦੂਜੇ ਦੇ ਉੱਤੇ ਬਿਲਕੁਲ ਨਿਰਭਰ ਹੋ ਜਾਓ। ਤਾਂ ਚਲੋ ਹੈ ਆ, ਚਲੋ ਸੇਵਾ ਕਰਦੇ ਆ, ਨਿਆਣੇ ਕਰਨਗੇ ਸੇਵਾ, ਆਪਾਂ ਉਮੀਦ ਲਾਈ ਬੈਠੇ ਹੁੰਦੇ ਆ, ਕਈ ਕਰਦੇ ਨੇ, ਕਈ ਨਹੀਂ ਕਰਦੇ, ਉਹ ਵੱਖਰੀ ਗੱਲ ਆ। ਪਰ ਜੇ ਆਪਾਂ ਇੱਕ ਕਿਤਾਬਾਂ ਪੜ੍ਹਨ ਦੀ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰ ਲੈਂਦੇ ਆ, ਤੇ ਜੇ ਤੁਸੀਂ ਇਹ ਬਿਮਾਰੀਆਂ ਤੋਂ ਬਚ ਸਕਦੇ ਆ, ਤੇ ਭਾਈ ਇਹ ਤੇ ਸੌਖਾ ਹੀ ਬੜਾ ਹੈ, ਫ੍ਰੀ ਵਾਲਾ ਹੀ ਕੰਮ ਜੀ। ਵੀ ਤੁਸੀਂ ਦੇਖੋ ਵੀ ਬਾਅਦ ਦੇ ਵਿੱਚ ਪਰੇਸ਼ਾਨ ਹੋਣਾ, ਆਪ ਵੀ ਹੋਣਾ, ਬਾਕੀਆਂ ਨੂੰ ਵੀ ਕਰਨਾ, ਤਾਂ ਦਿਮਾਗੀ ਤੌਰ ਦੇ ਉੱਤੇ ਦਿਮਾਗੀ ਕਸਰਤ ਕਰਦੇ ਰਹਿਣਾ। ਜਿੱਦਾਂ ਸਰੀਰ ਦੀ ਫਿਜ਼ੀਕਲ ਕਸਰਤ ਜਿਹੜੀ ਉਹ ਜ਼ਰੂਰੀ ਆ, ਵੀ ਤੁਸੀਂ ਡੰਡ ਬੈਠਕਾਂ ਮਾਰਨ ਜੋਗੇ ਹੋਵੋ, ਕਿਤੇ ਕੋਈ ਡਿੱਗਾ ਹੋਵੇ ਉਹਨੂੰ ਚੱਕਣ ਜੋਗੇ ਹੋਵੋ, ਆਪਣੇ ਆਪ ਨੂੰ ਚੱਕਣ ਜੋਗੇ ਹੋਵੋ। ਉਸੇ ਤਰੀਕੇ ਦੇ ਨਾਲ ਲੰਮੀ ਜਿਹੜੀ ਆਯੂ ਦੇ ਲਈ, ਉਮਰ ਦੇ ਵਿੱਚ ਆ ਕੇ ਵੀ ਤੁਹਾਡਾ ਦਿਮਾਗ ਠੀਕ ਚੱਲਦਾ ਰਵੇ, ਉਹਦੇ ਲਈ ਕਿਤਾਬ ਪੜ੍ਹਨ ਤੋਂ ਵਧੀਆ ਕਸਰਤ ਜਿਹੜੀ ਉਹ ਹੋ ਨਹੀਂ ਸਕਦੀ। ਬਿਲਕੁਲ। ਤੇ ਕਈ ਪੰਜਾਬੀ ਸਾਹਿਤ ਦੇ ਵਿੱਚ ਸ਼ਾਇਦ ਹੋ ਸਕਦਾ ਆਪਣੇ ਸਰੋਤਿਆਂ ਨੂੰ ਵੀ ਯਾਦ ਆ ਜਾਣ, ਬਹੁਤ ਸਾਰੇ ਸ਼ਾਨਦਾਰ ਕਵੀ ਹੋਏ ਨੇ ਜਿਨ੍ਹਾਂ ਨੇ ਰਚਨਾਵਾਂ ਬੜੀਆਂ ਬਿਹਤਰੀਨ ਤੇ ਬੜੀਆਂ ਜਾਨਦਾਰ ਰਚਨਾਵਾਂ ਦਿੱਤੀਆਂ। ਬਾਬਾ ਫਰੀਦ ਤੋਂ ਲੈ ਕੇ ਸ਼ਾਹ ਹੁਸੈਨ ਤੱਕ, ਬੁੱਲੇ ਸ਼ਾਹ, ਸੁਲਤਾਨ ਬਾਹੂ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਵੀ ਤੁਸੀਂ ਗਿਣ ਸਕਦੇ ਹੋ, ਕਿਉਂਕਿ ਉਹਨਾਂ ਨੇ ਵੀ ਕਾਫੀ ਰਚਨਾਵਾਂ ਲਿਖੀਆਂ ਨੇ। ਸਾਰੇ ਗੁਰੂ ਸਾਹਿਬਾਨ ਦੀਆਂ ਰਚਨਾਵਾਂ ਆਪਾਂ ਪੜ੍ਹਦੇ ਹਾਂ। ਦਮੋਦਰ, ਵਾਰਿਸ ਸ਼ਾਹ, ਪੀਲੂ, ਕਾਦਰ ਯਾਰ, ਬਹੁਤ ਮੈਂ ਕਹਿੰਦਾ ਕਿ ਘੱਟੋ ਘੱਟ 1.5 ਦਰਜਨ ਤੋਂ ਵੀ ਉੱਪਰ ਇਹੋ ਜਿਹੇ ਹੋਏ ਨੇ ਜਿਨ੍ਹਾਂ ਦੀਆਂ ਅੱਜ ਵੀ ਪੰਜਾਬੀ ਸਿਲੇਬਸ ਦੇ ਵਿੱਚ ਕਵਿਤਾਵਾਂ ਨੇ। ਤੁਸੀਂ ਅੱਜ ਵੀ ਦੇਖੋ, ਸੋਹਣ ਸਿੰਘ ਜੋਸ਼ ਦੀਆਂ ਰਚਨਾਵਾਂ ਅੱਜ ਵੀ ਸਕੂਲਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ। ਲਾਲ ਸਿੰਘ ਕਮਲਾ ਅਕਾਲੀ, ਉਹਨਾਂ ਦੀਆਂ ਰਚਨਾਵਾਂ ਅੱਜ ਵੀ ਸਕੂਲੀ ਸਿਲੇਬਸ ਦੇ ਵਿੱਚ ਹੈਗੀਆਂ ਨੇ। ਹੀਰਾ ਸਿੰਘ ਦਰਦ, ਸ਼ਾਹ ਮੁਹੰਮਦ, ਇੱਕ ਨਾ ਸ਼ਾਹ ਮੁਹੰਮਦ ਹੋਏ ਨੇ, ਸ਼ਾਹ ਮੁਹੰਮਦ ਦਾ ਸੱਚੀ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਆਪਾਂ ਅਕਸਰ ਇਹ ਕੋਡ ਯੂਜ਼ ਕਰਦੇ ਨਾ। ਇੱਕ ਹੋਏ ਨੇ ਮੁਹੰਮਦ ਬਖਸ਼ ਜੀ। ਮੁਹੰਮਦ ਬਖਸ਼ ਦਾ ਕੋਟ ਬੜਾ ਉਹ ਖਾਸ ਕਰਕੇ ਜਦੋਂ ਆਪਣਾ ਕੋਈ ਵੱਡਾ ਆਪਣੇ ਦੇ ਸਿਰ ਤੋਂ ਸਾਇਆ ਉੱਠ ਜਾਂਦਾ, ਤਾਂ ਉਹ ਉੱਥੇ ਉਹਨਾਂ ਦੀਆਂ ਲਾਈਨਾਂ ਆਉਂਦੀਆਂ ਨੇ। ਉਹ ਕਹਿੰਦੇ, ਮਾਂ ਮਰੇ ਤਾਂ ਸਿਰ ਖਾਲੀ ਹੁੰਦਾ, ਬਾਪ ਮਰੇ ਘਰ ਖਾਲੀ, ਇਸ ਤਰ੍ਹਾਂ ਦੀ ਰਚਨਾ ਹੈ। ਤੇ ਮਾਵਾ ਬਾਜ ਮੁਹੰਮਦ ਬਖਸ਼ਾ, ਕੌਣ ਕਰੇ ਰਖਵਾਲੀ, ਬੜੀ ਇੱਕ ਲੰਬੀ ਰਚਨਾ ਹੈ, ਉਹ ਬੜੀ ਸੋਗਮਈ ਜੀ। ਤੇ ਉਹ ਅਕਸਰ ਹੀ ਮੈਂ ਹੁਣ ਤੱਕ ਵੀ ਆਪਾਂ ਵੇਖਦੇ ਹਾਂ ਵੀ ਲੋਕ ਵਰਤਦੇ ਆ, ਜਿੱਥੇ ਕਿਤੇ ਉਹਨਾਂ ਨੇ ਕੋਈ ਸ਼ੋਕ ਸੰਦੇਸ਼, ਕੋਈ ਸ਼ੋਕ ਸਮਾਚਾਰ ਦੇਣਾ ਹੁੰਦਾ। ਤਾਂ ਕਿਉਂਕਿ ਤੁਸੀਂ ਅਕਸਰ ਨਾ ਆਪਣੇ ਹੁਣ ਇੱਕ ਸਿਆਸਤ ਦੀ ਗੱਲ ਵੀ ਸ਼ੋਅ ਲੈਂਦੇ ਆ ਵਿੱਚ, ਮਨਪ੍ਰੀਤ ਬਾਦਲ, ਉਹਨਾਂ ਨੂੰ ਅਕਸਰ ਹੀ ਆਪਾਂ ਕਹਿੰਦੇ ਆ ਕਿ ਬਈ ਉਹ ਮਿਰਜ਼ਾ ਗਾਲਿਬ, ਹਾਂਜੀ, ਭਾਜਪਾ ਚਲੇ ਗਏ ਆ। ਪਰ ਉਹਨਾਂ ਦੇ ਵਿੱਚ ਇੱਕ ਗੱਲ ਹੈਗੀ ਕਿ ਉਹਨਾਂ ਨੇ ਉਰਦੂ ਸਾਹਿਤ ਕਾਫੀ ਪੜ੍ਹਿਆ, ਤੇ ਉਹ ਕਈ ਵਾਰੀ ਉਹਨਾਂ ਤੇ ਸਟਾਇਰ ਵੀ ਬਣ ਜਾਂਦੀਆਂ ਗੱਲਾਂ ਕਿ ਬਈ ਉਹ ਉਸ ਢੰਗ ਨਾਲ ਗੱਲ ਕਰਦੇ ਆ। ਇਹ ਰੰਗ ਆਉਣਾ ਸੁਭਾਵਿਕ ਆ। ਤੁਸੀਂ ਜਿਸ ਤਰ੍ਹਾਂ ਦੇ ਪਾਤਰਾਂ ਨੂੰ ਪੜ੍ਹੋਗੇ, ਉਹਨਾਂ ਦਾ ਰੰਗ ਚੜ੍ਹਨਾ, ਉਹਨਾਂ ਵਾਂਗੂ ਗੱਲਬਾਤ ਕਰਨਾ, ਉਹਨਾਂ ਵਾਂਗੂ ਵਿਚਰਨਾ, ਉਹਨਾਂ ਵਾਂਗੂ ਆਪਣੀ ਬੋਲ ਬਾਣੀ ਲਿਆਉਣੀ, ਇਹ ਤੁਹਾਡੇ ਤੇ ਉਹ ਪਾ ਚੜ੍ਹਦਾ ਹੌਲੀ ਹੌਲੀ। ਸੋ ਇਹ ਹੈ ਕਿ ਬਾਕੀ ਕਿਤਾਬਾਂ ਦਾ ਕਦੇ ਵੀ ਇਹ ਨਹੀਂ ਹੁੰਦਾ ਕਿ ਯਾਰ ਮੈਂ ਤਾਂ
ਬਸ ਜਿਹੜੀਆਂ ਵਰਲਡ ਦੇ ਵਿੱਚ ਜਿਹੜੀ ਮੋਸਟ ਸੈਲਿੰਗ ਇਸ ਵੇਲੇ ਚੱਲ ਰਹੀ ਹੈ, ਮੈਂ ਤਾਂ ਉਹੀ ਪੜ੍ਹਨੀ ਹੈ। ਨਹੀਂ, ਕਈ ਵਾਰੀ ਬਹੁਤ ਚੀਜ਼ਾਂ ਅਣਦੇਖੀਆਂ ਪਈਆਂ ਹੁੰਦੀਆਂ। ਤੁਸੀਂ ਫਿਲਮ ਡਾਇਰੈਕਟਰਾਂ ਦੀਆਂ, ਜੇ ਖਾਸ ਕਰਕੇ ਫਿਲਮ ਰਾਈਟਰਾਂ ਦੀਆਂ ਜੇ ਤੁਸੀਂ ਸੁਣੋਗੇ ਨਾ ਇੰਟਰਵਿਊਜ਼, ਉਹ ਉੱਥੋਂ ਤੁਹਾਨੂੰ ਪਤਾ ਲੱਗਦਾ ਕਿ ਯਾਰ ਇੱਕ ਲਿਖਣ ਵਾਸਤੇ ਤੁਹਾਨੂੰ ਕਿੰਨੀਆਂ ਦਰਜਨਾਂ ਕਿਤਾਬਾਂ ਪੜ੍ਹਨੀਆਂ ਪੈਂਦੀਆਂ। ਬਿਲਕੁਲ, ਕਿਤਾਬਾਂ ਪੜ੍ਹਨ ਦੇ ਨਾਲ ਜਾਂ ਕੋਈ ਵੀ ਜਿਹੜੀ ਉਹ ਪੜ੍ਹਾਈ ਕਰਨ ਦੇ ਨਾਲ ਨਾ, ਕੁਛ ਵੀ ਜਦੋਂ ਆਪਾਂ ਪੜ੍ਹਦੇ ਹਾਂ, ਤੁਹਾਡਾ ਸਟ੍ਰੈਸ ਰਿਡਿਊਸ ਹੁੰਦਾ। ਹਾਂਜੀ। 2009 ਦੇ ਵਿੱਚ ਕੁਛ ਰਿਸਰਚਰਸ ਆ, ਉਹਨਾਂ ਨੇ ਇਹ ਜਿਹੜਾ ਉਹ ਦੇਖਿਆ, ਉਹਨਾਂ ਨੇ ਮੈਜਰ ਕੀਤਾ ਹਾਂਜੀ। ਯੋਗਾ ਕਰਨ ਦੇ ਨਾਲ, ਹੱਸਣ ਦੇ ਨਾਲ ਤੇ ਰੀਡਿੰਗ ਦੇ ਨਾਲ ਸਟ੍ਰੈਸ ਲੈਵਲਸ ਦੇ ਉੱਤੇ, ਵਿਦਿਆਰਥੀਆਂ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਉਹ ਪੈਂਦਾ ਜਦੋਂ ਸ਼ੌਂਕ ਨੂੰ ਤੁਸੀਂ ਜਿਹੜੇ ਉਹ ਪੜ੍ਹ ਰਹੇ ਹੁੰਦੇ ਆ। ਜੀ। ਇਸ ਸਟੱਡੀ ਨੇ ਇਹ ਪਾਇਆ ਵੀ 30 ਮਿੰਟ ਦੀ ਰੀਡਿੰਗ, ਡੇਲੀ 30 ਮਿੰਟ ਦੀ ਰੀਡਿੰਗ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ, ਹਾਰਟ ਰੇਟ ਜਿਹੜਾ ਆ ਉਹ ਘਟਦਾ ਹੈ। ਠੀਕ ਹੈ। ਤੇ ਜਿਹੜਾ ਸਾਈਕੋਲੋਜੀਕਲ ਡਿਸਟ੍ਰੈਸ ਆ, ਜਿਹੜਾ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਫਿਕਰ ਦੇ ਵਿੱਚ ਮਹਿਸੂਸ ਕਰਦੇ ਆ, ਹਾਂਜੀ, ਉਹ ਵੀ ਘਟ ਜਾਂਦਾ ਹੈ। ਮੈਂ ਜਿੱਦਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਨਾ ਵੀ ਇਹ ਕਈ ਕਹਿੰਦੇ ਵੀ ਕਿੰਨਾ ਪੜ੍ਹਨਾ ਚਾਹੀਦਾ। ਹਾਂਜੀ ਕੀਤੀ ਸੀ। ਉਹ ਡਜ਼ ਨਾਟ ਮੈਟਰ। ਹਾਂਜੀ, ਨਹੀਂ, ਤੁਹਾਡੇ ਕੋਲ ਜਿੱਦਾਂ ਦਾ ਵਕਤ ਹੈਗਾ, ਤੁਸੀਂ ਇੱਕ ਪੇਜ ਪੰਨਾ ਪੜ੍ਹਨ ਵਾਲੇ ਆ, ਤੁਸੀਂ 5 ਪੜ੍ਹਨ ਵਾਲੇ ਆ, ਤੁਸੀਂ 200 ਪੜ੍ਹਨ ਵਾਲੇ ਆ, ਇਹ ਤੁਹਾਡੇ ਸਮੇਂ ਦੇ ਉੱਤੇ ਆ। ਸਮੇਂ ਦੇ ਉੱਤੇ ਤੁਸੀਂ ਪੜ੍ਹੋ ਜ਼ਰੂਰ, ਪਰ ਉਹਦੇ 'ਚ ਕਿੰਨੀ? ਹਾਂ, ਕਈ ਵਾਰੀ ਹੁਣ ਕਿਤਾਬ ਹੁੰਦੀ ਏਦਾਂ ਦੀ, ਉਹ ਤੁਹਾਨੂੰ ਬੰਨ੍ਹ ਲੈਂਦੀ ਹੈ। ਬਿਲਕੁਲ, ਕਈ ਕਿਤਾਬਾਂ ਨਹੀਂ ਬੰਨ੍ਹ ਸਕਦੀਆਂ। ਇਹ ਤੁਹਾਡੇ ਉਸ ਟਾਈਮ ਦੇ ਉੱਤੇ ਜਿਹੜਾ ਉਹ ਮੂਡ ਦੇ ਉੱਤੇ ਜਾਂ ਉਹ ਲਿਖਣ ਵਾਲੇ ਦੀ ਸ਼ੈਲੀ ਦੇ ਉੱਤੇ ਬਹੁਤ ਕੁਝ ਚੀਜ਼ਾਂ ਮਨਅਸਰ ਕਰਦੀਆਂ। ਹਾਂ, ਉਹ ਕਰਦੀਆਂ ਆ। ਸੋ ਉਹ ਨਹੀਂ ਕੋਈ ਹੈਗਾ, ਉਹਦੇ ਵਿੱਚ ਨਹੀਂ ਆ ਵੀ ਇਹ ਕੀ ਪੜ੍ਹਨਾ ਆ ਜੀ। ਸ਼ੁਰੂਆਤ ਦੇ ਵਿੱਚ ਜਦੋਂ ਕੋਈ ਪੜ੍ਹ ਰਿਹਾ, ਹੁਣ ਦੇਖੋ ਨਿਆਣੇ ਗ੍ਰਾਫਿਕ ਨੋਵਲ ਪੜ੍ਹਦੇ ਨੇ ਬਹੁਤ। ਹਾਂਜੀ, ਹਨਾ। ਹਾਂਜੀ। ਐਟਲੀਸਟ ਪੜ੍ਹ ਰਹੇ ਨੇ, ਦੇਖ ਨਹੀਂ ਰਹੇ। ਉਹ ਵਿਜ਼ੂਅਲ ਵੀ ਆ, ਹਾਂਜੀ, ਉਹਨਾਂ ਨੂੰ ਆਰਟਿਸਟ ਵੀ ਆ, ਉਹਦੇ ਵਿੱਚ ਫਾਈਨ ਆਰਟ ਆ। ਕਿਉਂਕਿ ਪ੍ਰਵੀਨ ਜੀ ਵੀ ਇੰਨੀ ਵੱਡੀ ਗ੍ਰਾਫਿਕ ਨੋਵਲ ਬਣਾਉਣਾ, ਉਹਨੂੰ ਛਾਪਣਾ, ਲਿਖਣਾ, ਹਰ ਕਰੈਕਟਰ ਦੇ ਡਾਇਲੌਗ ਜਿਹੜੇ ਉਹ ਕਰਨੇ ਆ। ਹਾਂਜੀ, ਬਿਲਕੁਲ। ਅੱਜ ਕੱਲ੍ਹ ਕੱਲਾ ਇਹੀ ਨਹੀਂ ਆ ਵੀ ਜਦੋਂ ਆਪਾਂ ਗ੍ਰਾਫਿਕ ਨੋਵਲ ਦੀ ਗੱਲ ਕਰਦੇ ਆ ਨਾ, ਉਹ ਆਪਾਂ ਸੋਚਦੇ ਵੀ ਸਿਰਫ ਮਾਰ ਧਾੜ ਵਾਲੇ ਹੁੰਦੇ ਆ। ਨਹੀਂ, ਹੁਣ ਤਾਂ ਬਹੁਤ ਮੋਰਲ ਜਿਹੜੀ ਸਿਖਲਾਈ ਦੇਣ ਵਾਲੇ ਗ੍ਰਾਫਿਕ ਨੋਵਲ ਆ ਚੁੱਕੇ, ਕਿਉਂਕਿ ਪਬਲਿਸ਼ਰਾਂ ਨੇ ਵੀ ਦੇਖਿਆ ਵੀ ਇਹ ਚੀਜ਼ਾਂ ਦੀ ਜ਼ਰੂਰਤ ਆ। ਲੋਕ ਇਦਾਂ ਦੀ ਚੀਜ਼ ਜਿਹੜੀ ਉਹ ਲਾਈਕ ਕਰ ਰਹੇ ਆ, ਸੋ ਉਦਾਂ ਦੀ ਉਹ ਕਰਦੇ ਆ। ਕਈਆਂ ਦੇ ਵਿੱਚ ਵੱਧ ਲਿਖਿਆ, ਕਿਸੇ ਦੇ ਵਿੱਚ ਘੱਟ ਲਿਖਿਆ। ਕਈਆਂ ਦੀ ਤੁਸੀਂ ਆਟੋਬਾਇਓਗ੍ਰਾਫੀ ਪੜ੍ਹਦੇ ਆ ਜਾਂ ਬਾਇਓਗ੍ਰਾਫੀ ਪੜ੍ਹਦੇ, ਉਹਨਾਂ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਮਹਾਨ ਸ਼ਖਸੀਅਤਾਂ ਦੇ ਬਾਰੇ ਜਾਣਨ ਦੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਜਿਹੜਾ ਉਹ ਬਰਾਬਰ ਹੁੰਦਾ। ਹਾਂਜੀ। ਤੇ ਕਹਿੰਦੇ ਵੀ ਕਿਤਾਬ ਪੜ੍ਹਦੇ ਜਦੋਂ ਤੁਸੀਂ ਪੜ੍ਹਦੇ ਆ, ਤੁਹਾਡੀ ਨੀਂਦ ਵੀ ਉਹਦੇ ਨਾਲ ਬੈਟਰ ਹੁੰਦੀ ਹੈ। ਉਹ ਤੁਹਾਡੀ ਕੰਸੈਂਟਰੇਸ਼ਨ ਲੈਵਲ, ਫੋਕਸ ਲੈਵਲ, ਉਹ ਤਾਂ ਜਿਹੜੇ ਉਹ ਵੱਧਦੇ ਆ। ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਤੁਹਾਨੂੰ ਸਿੰਪਟਮ ਨੇ, ਤੇ ਜੇ ਤੁਸੀਂ ਕਿਤਾਬ ਪੜ੍ਹਦੇ ਹੋ, ਤੇ ਕਹਿੰਦੇ ਉਹਦੇ ਨਾਲ ਵੀ ਕਾਫੀ ਤੁਹਾਨੂੰ ਫਾਇਦਾ ਜਿਹੜਾ ਉਹ ਹੁੰਦਾ ਆ। ਸੋ ਸ਼ਾਲਾ ਤੁਸੀਂ ਸਾਰੇ ਜਾਣੇ ਲੰਮੀਆਂ ਉਮਰਾਂ, ਤੁਹਾਨੂੰ ਹੁਣ ਵਧੀਆ ਸਿਹਤਯਾਬੀ ਹੋਵੇ, ਪਰ ਕਿਤਾਬਾਂ ਪੜ੍ਹਨ ਦੀ ਰੁਚੀ ਜਿਹੜੀ ਆ ਉਹ ਤੁਸੀਂ ਜ਼ਰੂਰ ਜਿਹੜੀ ਉਹ ਬਣਾਓ। ਅੱਜ ਦੇ ਜ਼ਮਾਨੇ ਦੇ ਵਿੱਚ ਆਡੀਓ ਬੁੱਕਸ ਦਾ ਬਹੁਤ ਜ਼ਮਾਨਾ ਹੈ। ਹਾਂਜੀ, ਸੁਣਨ ਦਾ ਜਿਹੜਾ ਆ ਉਹ ਵੀ ਚੰਗੀ ਗੱਲ ਆ, ਪਰ ਖੁਦ ਪੜ੍ਹਨ ਦੀ ਜਿਹੜੀ ਇੱਕ ਕੋਸ਼ਿਸ਼ ਆ ਉਹ ਜ਼ਰੂਰ ਹੋਣੀ ਚਾਹੀਦੀ। ਹਾਂਜੀ, ਖੁਦ ਪੜ੍ਹਨ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਖੁਦ ਪੜ੍ਹਨ ਦੇ ਨਾਲ ਤੁਹਾਡੇ ਜਿਹੜੀ ਸਟ੍ਰੈਸ, ਬੀਪੀ, ਦੇਖੋ ਕਿੰਨਾ ਕੁਛ ਲੌਂਗ ਟਰਮ ਕਿੰਨੇ ਗੁੱਡ ਇਫੈਕਟ ਨੇ। ਅਲਜ਼ਾਈਮਰ, ਡਿਮੈਂਸ਼ੀਆ ਤੋਂ ਬਚਾਅ ਮਤਲਬ ਅਜੇ ਤੱਕ ਕੋਈ ਵੀ ਨੈਗੇਟਿਵ ਇਫੈਕਟ ਨਹੀਂ ਜਿਹੜਾ ਇਸ ਦੇ। ਮੂਵੀਆਂ ਵਿੱਚ ਤਾਂ ਦੇਖਦੇ ਆ ਵੀ ਕਿਤਾਬ ਤਾਂ ਕਈ ਵਾਰੀ ਗੋਲੀ ਤੋਂ ਵੀ ਬਚਾ ਲੈਂਦੀ ਆ। ਹਾਂਜੀ, ਉਹ ਫਿਕਸ਼ਨ ਹੁੰਦੀ ਹੈ, ਚਲੋ, ਪਰ ਫਿਰ ਵੀ ਗੋਲੀ ਫਿਰ ਉਹ ਜੀ ਹੋਣੀ ਹੈ ਜਿਹੜੀ ਕਿਤਾਬ ਨਾਲ ਲੱਗ ਕੇ ਟਕਰਾ ਕੇ। ਨਹੀਂ, ਦੇਖੋ ਗੋਲੀ ਦਾ ਤੇ ਬਹੁਤ ਤਰ੍ਹਾਂ ਦੀਆਂ ਹੁੰਦੀਆਂ, ਆਬਵੀਅਸਲੀ ਕਈ ਰੁਕ ਜਾਂਦੀਆਂ, ਕਈ ਨਹੀਂ। ਹਾਂਜੀ, ਤੇ ਪਰ ਜਿਹੜੀ ਕਿਤਾਬ ਆ ਨਾ, ਕਿ ਕਿਤਾਬਾਂ ਅੰਦਰ ਕਿਸੇ ਕੌਮ ਦੀਆਂ ਅਮਰ ਯਾਦਾਂ ਵੀ ਸਾਂਭੀਆਂ ਪਈਆਂ ਹੁੰਦੀਆਂ। ਹਿਸਟਰੀ ਹੈ ਜੀ। ਗੰਗਾਧਰ ਤਿਲਕ ਇੱਕ ਰਾਈਟਰ ਹੋਏ ਨੇ, ਉਹ ਕਹਿੰਦਾ ਕਿ ਮੈਂ ਜੇ ਨਰਕ 'ਚ ਹੋਵਾਂ ਨਾ, ਤੇ ਮੈਂ ਤਾਂ ਵੀ ਉੱਥੇ ਚੰਗੀਆਂ ਕਿਤਾਬਾਂ ਦਾ ਸਵਾਗਤ ਕਰੂੰਗਾ, ਕਿਉਂਕਿ ਮੈਨੂੰ ਪਤਾ ਹੈ ਕਿ ਇਹਨਾਂ ਦੇ ਵਿੱਚ ਉਹ ਸ਼ਕਤੀ ਹੈ ਵੀ ਜਿੱਥੇ ਵੀ ਹੋਣਗੀਆਂ ਸਵਰਗ ਹੀ ਮਹਿਸੂਸ ਹੋਊਗਾ। ਸੋ ਇਹ ਇੱਕ ਜਿਵੇਂ ਤੁਸੀਂ ਕਹਿ ਲਓ ਨਾ ਕਿ ਇਮੈਜੀਨੇਸ਼ਨ ਇੱਕ ਵਰਡ ਹੈ, ਉਹਦਾ ਸਿਖਰ ਕਹਿ ਸਕਦੇ ਆ ਕਿ ਬੰਦਾ ਆਪਣੇ ਆਪ ਨੂੰ ਨਰਕ ਦੇ ਵਿੱਚ ਸੋਚ ਰਿਹਾ ਕਿ ਮੈਂ ਜੇ ਹੋਊਂਗਾ, ਫਿਜ਼ੀਕਲੀ ਉੱਥੇ ਆ, ਪਰ ਮੈਂਟਲੀ ਮੈਂ ਸਵਰਗ 'ਚ, ਮੈਂਟਲੀ ਮੈਂ ਸਵਰਗ ਦੇ ਵਿੱਚ। ਸੋ ਕਿਤਾਬ ਏਡੀ ਇੱਕ ਜਿਹੜੀ ਆ ਉਹ ਮਹਾਨ ਚੀਜ਼ ਆ। ਤੁਸੀਂ ਕਈ ਵਾਰੀ ਪ੍ਰਵੀਨ ਡਾਊਨ ਹੁੰਦੇ ਆ, ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਰਾਹ ਨਹੀਂ ਲੱਭ ਰਿਹਾ ਹੁੰਦਾ, ਕਿਸੇ ਵਧੀਆ ਜਿਹੇ ਬੰਦੇ ਦੀ ਕਿਤਾਬ, ਉਹਦੀ ਬਾਇਓਗ੍ਰਾਫੀ ਪੜ੍ਹੀ ਹੋਵੇ, ਕੱਲੀ ਉਹਦੀ ਨਹੀਂ, ਕਈ ਵਾਰੀ ਕੋਈ ਨੋਵਲ ਏਦਾਂ ਦਾ ਹੁੰਦਾ ਉਹਦੇ ਵਿੱਚ ਜਿਹੜਾ ਮੁੱਖ ਕਰੈਕਟਰ ਹੁੰਦਾ ਆ, ਉਹ ਬੜੀਆਂ ਔਕੜਾਂ ਝੱਲ ਕੇ ਅਖੀਰ ਦੇ ਵਿੱਚ ਜਿੱਤ ਪ੍ਰਾਪਤ ਕਰਦਾ। ਮੋਟੀਵੇਸ਼ਨਲ ਚੀਜ਼ਾਂ ਨੇ ਹੈਗੀਆਂ ਨੇ, ਬਿਲਕੁਲ। ਇਹ ਦੇਖੋ ਕਿੰਨੀ ਵਧੀਆ ਜਿਹੜੀ ਉਹ ਚੀਜ਼ ਹੈ, ਤੁਹਾਡੀ ਜਨਰਲ ਨੌਲੇਜ ਵੱਧਦੀ ਆ। ਹਾਂਜੀ, ਕਈ ਚੀਜ਼ਾਂ ਹੁਣ ਜਦੋਂ ਕਿਸੇ ਨੇ ਕੋਈ ਕਿਤਾਬ ਲਿਖਣੀ ਆ, ਕੋਈ ਉਹਨੇ
ਸੀਨ ਜਿਹੜਾ ਆ ਉਹ ਦਿਖਾਉਣਾ ਆ ਆਪਾਂ ਨੂੰ, ਕਿਉਂਕਿ ਲਿਖ ਕੇ ਹੀ ਉਹਨੇ ਸਮਝਾਉਣ ਦੀ ਕੋਸ਼ਿਸ਼ ਕਰਨੀ ਆ। ਹਾਂਜੀ ਹਾਂਜੀ। ਉਹਦੇ ਨਾਲ ਤੁਹਾਨੂੰ ਵੀ ਨਵੀਆਂ ਚੀਜ਼ਾਂ ਦਾ ਜਿਹੜਾ ਉਸ ਵਿੱਚ ਗਿਆਨ ਹੁੰਦਾ ਆ, ਕਿੰਨਾ ਗਿਆਨ ਦਾ ਉਸ ਦੇ ਵਿੱਚ ਜਿਹੜਾ ਉਹ ਵਾਧਾ ਹੁੰਦਾ ਆ, ਵਾਧਾ ਹੁੰਦਾ ਆ। ਤੇ ਹਮੇਸ਼ਾ ਹੀ ਇਹ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਆ ਉਹ ਤੁਹਾਡੇ ਅੰਦਰ ਐਗਜ਼ਾਮਪਲ ਸੈੱਟ ਕਰਦੀਆਂ। ਐਮਪਥੀ, ਕਿਸੇ ਦੇ ਦਰਦ ਨੂੰ ਮਹਿਸੂਸ ਕਰਨਾ ਵੀ ਇਦਾਂ ਆ, ਇਹ ਵੀ ਜਿਹੜੀਆਂ ਰੀਡਿੰਗ ਦੇ ਨਾਲ, ਕਿਤਾਬਾਂ ਦੇ ਨਾਲ ਜਿਹੜਾ ਆ ਉਹ ਬਹੁਤ ਫਾਇਦਾ ਹੁੰਦਾ ਆ। ਅਸੀਂ ਤਾਂ, ਮੈਂ ਤੁਹਾਨੂੰ ਖੁਦ ਨਹੀਂ ਕੋਈ ਰਿਕਮੈਂਡ ਜਿਹੜਾ ਉਹ ਕਰਦਾ ਵੀ ਆਹ ਪੜ੍ਹੋ, ਆਹ ਪੜ੍ਹੋ। ਜਿਹੜਾ ਵੀ ਤੁਹਾਨੂੰ ਕੋਈ ਚੰਗਾ ਲੱਗਦਾ ਹੈ, ਤੁਸੀਂ ਸਰਲ ਤੋਂ ਸਰਲ ਜਿਹੜੀ ਉਹ ਸ਼ੁਰੂਆਤ ਕਰੋ। ਕੋਈ ਇਹ ਨਹੀਂ ਆ ਵੀ ਹਾਂ ਵੀ ਕੋਈ ਬਹੁਤ ਔਖੀ ਕਿਤਾਬ ਪਹਿਲੀ ਵਾਰੀ ਜਿਹੜੀ ਉਹ ਪੜ੍ਹ ਲੈਣੀ, ਜਿਹੜੀ ਬਾਅਦ ਚ ਸਮਝ ਨਾ ਆਵੇ ਤੇ ਤੁਹਾਡਾ ਜਿਹੜਾ ਇਹ ਬਣਿਆ ਹੋਇਆ ਮੋਟੀਵੇਸ਼ਨ ਜੀ ਉਹ ਨਾਲ ਹੀ ਇੰਸਪੀਰੇਸ਼ਨ ਡੈਡ ਹੋ ਜਾਵੇ, ਹਨਾ ਵੀ ਉਹ ਚੀਜ਼ ਨਾ ਹੋਵੇ। ਪਰ ਤੁਸੀਂ ਇਹ ਆ ਵੀ ਚਾਹੇ ਕੋਈ ਸਰਲ ਤੋਂ ਸਰਲ ਜਿਹੜੀ ਚੀਜ਼ ਆ ਉਹ ਕਰੋ। ਹੁਣ ਮੈਂ ਜਦੋਂ ਆਪਣੀ ਕੁੜੀ ਦੇ ਨਾਲ ਜਿਹੜੇ ਨਿਆਣਿਆਂ ਵਾਲੀ ਪੜ੍ਹਦਾ, ਮੈਨੂੰ ਉਹਦੇ 'ਚ ਵੀ ਮਜ਼ਾ ਆਉਂਦਾ। ਜਿਹੜੇ ਮੈਂ ਆਪ ਮੰਗਾ ਕੇ ਪੜ੍ਹਦਾ ਜਾਂ ਮੇਰੇ ਕੋਲ ਪਈਆਂ ਪੜ੍ਹਦਾ, ਉਹਦੇ ਵਿੱਚ ਵੀ ਮਜ਼ਾ ਆਉਂਦਾ ਹੈ। ਕੋਸ਼ਿਸ਼ ਮੈਂ ਕਰ ਰਿਹਾ ਵੀ ਹੋਰ ਜ਼ਿਆਦਾ ਕਿਤਾਬਾਂ ਜਿਹੜੀਆਂ ਪੜ੍ਹੀਆਂ ਜਿਹੜੀਆਂ ਹੋ ਜਾਣ, ਉਹ ਇਵੈਂਚੁਅਲੀ ਆਪਾਂ ਨੂੰ ਫਾਇਦਾ ਹੀ ਜਿਹੜੀਆਂ ਉਹ ਦਿੰਦੀਆਂ ਨੇ। ਦੇਖੋ ਤੁਸੀਂ ਅਕਸਰ ਹੀ ਇੱਕ ਆਪਾਂ ਗੱਲ ਆਪਣੀ ਗੱਲਬਾਤ ਦੇ ਵਿੱਚ ਸੁਣਦੇ ਹਾਂ ਕਿ ਯਾਰ ਅੱਜ ਤੱਕ ਕੋਈ ਕੰਮ ਨਹੀਂ ਸੀ, ਬੋਰ ਹੋ ਰਹੇ ਆ। ਕਿਤਾਬਾਂ ਪੜ੍ਹਨ ਵਾਲਾ ਬੰਦਾ ਜਿਹਨੂੰ ਆਦਤ ਆ, ਉਹ ਕਦੇ ਸ਼ਬਦ ਨਹੀਂ ਕਹੂਗਾ ਕਿ ਮੈਂ ਬੋਰ ਹੋ ਰਿਹਾ। ਉਹਨੇ ਕਹਿਣਾ ਮੇਰੇ ਕੋਲ ਟਾਈਮ ਹੀ, ਉਹਨੇ ਕਹਿਣਾ ਮੇਰੇ ਕੋਲ ਟਾਈਮ ਹੀ ਨਹੀਂ ਹੈਗਾ, ਮੈਂ ਤਾਂ ਹੋਰ ਕਿਤਾਬ ਪੜ੍ਹਨੀ ਸੀ। ਹਾਂਜੀ, ਤੇ ਤੁਸੀਂ ਅਕਸਰ ਕੋਸ਼ਿਸ਼ ਕਰੋ। ਵੈਸੇ ਇੱਥੇ ਆਪਾਂ ਕਈ ਵਾਰੀ ਆਪਣਾ ਵਾਹ, ਹੁਣ ਸਾਰਿਆਂ ਕੋਲੇ ਆਪਣੀਆਂ ਕਾਰਾਂ, ਗੱਡੀਆਂ, ਪਬਲਿਕ ਟਰਾਂਸਪੋਰਟ ਦੀ ਵਰਤੋਂ ਘੱਟ ਕਰਦੇ ਆ, ਪਰ ਕਈ ਐਡੇ ਸ਼ੌਕੀਨ ਲੋਕ ਆ, ਤੁਹਾਨੂੰ ਉੱਥੇ ਵੀ ਮਿਲ ਜਾਣਗੇ ਪੜ੍ਹਦੇ। ਰੇਲ ਗੱਡੀ 'ਚ ਸਫ਼ਰ ਕਰਦਾ ਸੀ, ਮੈਨੂੰ ਯਾਦ ਆ ਪ੍ਰਵੀਨ, ਮੈਂ ਇੱਕ ਵਾਰੀ ਉੱਥੇ ਬੈਂਗਲੌਰ, ਜਦੋਂ ਮੈਂ ਉੱਥੇ ਕੰਮ ਕਰਦਾ ਸੀ ਤੇ ਵਾਪਸ ਪੰਜਾਬ ਨੂੰ ਜਾਣਾ ਸੀ। ਵਾਪਸੀ 'ਚ ਆਉਂਦੇ ਹੋਏ ਉਦੋਂ ਨਾਵਲ ਉਹਦਾ ਬਹੁਤ ਚੱਲ ਰਿਹਾ ਸੀ, ਉਹਦੀ ਮੂਵੀ ਵੀ ਆਈ ਸੀ ਡੈਨ ਬਰਾਊਨ ਦਾ, ਕ੍ਰਿਸਚੀਅਨਿਟੀ ਤੇ ਕੋਈ ਇੱਕ ਸੀਗਾ, ਐਂਜਲਸ ਐਂਡ ਡੀਮਨਸ ਕਰਕੇ ਜਾਂ ਕੁਛ ਉਹ ਸੀਗਾ। ਉਹ ਤੇ ਮੂਵੀ ਵੀ ਜਿਹੜੀ ਉਹ ਬਣੀ ਸੀਗੀ, ਦਾ ਵਿੰਚੀ ਕੋਡ, ਸੌਰੀ ਚੇਤਾ ਆ ਗਿਆ ਹਨਾ ਕਿਤਾਬ। ਤੇ ਉਹ ਮੈਂ ਆਉਂਦੇ ਫਿਰ 2.5 ਦਿਨਾਂ ਦੇ ਵਿੱਚ ਸਾਰੀ ਜਿਹੜੀ ਉਹਦੇ ਵਿੱਚ ਉਹ ਪੜ੍ਹ ਲਈ, ਵੀ ਨਾਲੇ ਆਪਣਾ ਸਫ਼ਰ ਤੈਅ ਹੋ ਗਿਆ। ਇਹ ਨਹੀਂ ਮੈਂ ਸੋਚਦਾ ਸੀ ਵੀ ਹਾਂ ਵੀ ਕਿੱਥੇ ਸਟੇਸ਼ਨ ਤੇ ਪਹੁੰਚੇ ਆ, ਕਿੱਥੇ ਨਹੀਂ ਆ, ਕਿਵੇਂ ਆ, ਹਨਾ ਵਿੰਚੀ ਕੋਡ 'ਚ ਚਲੇ ਗਏ। ਹਾਂ, ਉਹਦੇ ਵਿੱਚ ਹੀ ਜਿਹੜਾ ਵੀ ਸੀਗਾ। ਚਾਹੇ ਬਹੁਤ ਸਾਰੀਆਂ ਹੁਣ ਕਿਤਾਬਾਂ ਦੀਆਂ ਮੂਵੀਆਂ ਬਣ ਜਾਂਦੀਆਂ। ਬਿਲਕੁਲ। ਹੁਣ ਇਹ ਦੇਖੋ, ਹਰ ਇੱਕ ਦੀ ਆਪੋ ਆਪਣੀ ਆ। ਕਈ ਕਹਿੰਦੇ ਵੀ ਕਿਤਾਬ ਪੜ੍ਹ ਕੇ ਮੂਵੀ ਦੇਖੋ, ਕਈਆਂ ਨੂੰ ਮੂਵੀ ਪੜ੍ਹ ਕੇ ਕਿਤਾਬ ਦੀ ਪੜ੍ਹਨ ਦੀ ਰੁਚੀ ਜਾਗਦੀ ਆ। ਸੋ ਜਿਹੜਾ ਜਿੱਦਾਂ ਵੀ ਕਰਦਾ ਹੈ, ਇਵੈਂਚੁਅਲੀ ਜੇ ਦੋਨੋਂ ਚੀਜ਼ਾਂ ਕਰ ਰਿਹਾ ਤੇ ਠੀਕ ਹੀ ਆ। ਪਰ ਇਹ ਮੈਨੂੰ ਲੱਗਦਾ ਵੀ ਜਿਹੜਾ ਆਪਾਂ ਤੁਹਾਡਾ ਇੰਟਰਸਟ ਪੈਦਾ ਹੋਣਾ ਚਾਹੀਦਾ। ਚਾਹੇ ਤੁਸੀਂ ਕਿਤਾਬ ਪੜ੍ਹ ਕੇ ਮੂਵੀ ਦੇਖੋ, ਚਾਹੇ ਮੂਵੀ ਦੇਖ ਕੇ ਕਿਤਾਬ ਪੜ੍ਹੋ, ਤੁਹਾਡੀ ਜਿਗਿਆਸਾ 'ਚ ਵਾਧਾ ਹੋਣਾ ਚਾਹੀਦਾ। ਤੁਹਾਡੇ ਘਰਾਂ ਦੇ ਵਿੱਚ ਕਿਤਾਬਾਂ ਪਈਆਂ ਹੋਣੀਆਂ ਜ਼ਰੂਰੀ ਆ। ਹਾਂਜੀ, ਹਾਂ, ਇਹ ਅਗਲਾ ਸਟੈਪ ਆ ਵੀ ਕਿੱਦਾਂ ਦੀਆਂ। ਹਾਂਜੀ, ਪਹਿਲਾਂ ਤੁਸੀਂ ਪੜੋਗੇ ਨਾ, ਸਮਝੋਗੇ, ਜਾਣੋਗੇ, ਫਿਰ ਤੁਸੀਂ ਜਾਣੋਗੇ ਵੀ ਤੁਸੀਂ ਕਿੱਦਾਂ ਦੇ ਆ, ਤੁਹਾਨੂੰ ਕਿੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਪਸੰਦ ਨੇ, ਵੀ ਉਹ ਫਿਰ ਤੁਸੀਂ ਅੱਗੇ ਜ਼ਰੂਰ ਉਸ ਨੂੰ, ਆਪਣੀ ਸਟੱਡੀ ਨੂੰ ਜਿਹੜਾ ਉਹ ਜ਼ਰੂਰ ਵਧਾ ਕੇ ਜਿਹੜਾ ਉਹ ਜਾਓ। ਇੱਕ ਜਿਹੜਾ ਤੁਸੀਂ ਆਪਣੇ ਨਿਆਣਿਆਂ ਨੂੰ ਸਭ ਤੋਂ ਵਧੀਆ ਗਿਫਟ ਇਹੀ ਦੇ ਸਕਦੇ ਆ ਵੀ ਉਹਨਾਂ ਨੂੰ ਰੀਡਿੰਗ ਦੀ, ਪੜ੍ਹਨ ਦੀ ਜਿਹੜੀ ਆ ਉਹ ਆਦਤ ਪਾ ਕੇ ਜਾਓ। ਇਹ ਤੁਸੀਂ ਇੱਕ ਵਧੀਆ ਉਹਨੂੰ ਦਓਗੇ। ਜੇ ਤੁਸੀਂ ਉਹਨੂੰ ਉਹ ਆਦਤ ਪਾ ਦਿੱਤੀ ਆ, ਇਵੈਂਚੁਅਲੀ ਬੰਦੇ ਨੇ ਮੁੱਕ ਜਾਣਾ, ਉਹ ਕਿਤਾਬਾਂ ਨੇ ਤਾਂ ਉੱਥੇ ਹੀ ਰਹਿ ਜਾਣਾ। ਤੁਹਾਡਾ ਨਿਆਣਾ ਤੁਹਾਡੇ ਮਗਰੋਂ ਕਿਤਾਬਾਂ ਨੂੰ ਪੜ੍ਹੂਗਾ। ਹੋ ਸਕਦਾ ਵੀ ਤੁਸੀਂ, ਤੁਹਾਡੀਆਂ ਕਿਤਾਬਾਂ ਦੇ ਜ਼ਰੀਏ ਤੁਹਾਡੇ ਨਾਲ ਉਹਦਾ ਕਨੈਕਸ਼ਨ ਜਿਹੜਾ ਬਣਿਆ ਰਹੇ। ਜੀ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ ਹੁਣ ਪ੍ਰੋਗਰਾਮ। ਹਾਂਜੀ, ਤੇ ਇੱਕ ਵਾਰੀ ਫਿਰ ਦੱਸ ਜਾਈਏ, ਕੱਲ ਨੂੰ ਪੰਜਾਬੀ ਰੇਡੀਓ USA ਦਾ ਜਿਹੜਾ ਵਿਸ਼ੇਸ਼ ਸਮਾਗਮ ਆਪਾਂ ਕਰਵਾ ਰਹੇ, ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਸਾਂਝੇ ਉਦਮ ਦੇ ਸਦਕਾ, ਉੱਘੇ ਵਿਦਵਾਨ ਤੇ ਵਿਗਿਆਨੀ ਸਵਰਗਵਾਸੀ ਡਾਕਟਰ ਗੁਰਮੇਲ ਸਿੰਘ ਸਿੱਧੂ, ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਉਹਨਾਂ ਦੀ ਮੈਮਰੀ ਦੇ ਵਿੱਚ, ਯਾਦ ਦੇ ਵਿੱਚ ਸਮਾਗਮ ਰੱਖਿਆ ਗਿਆ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸਵੇਰੇ 11 ਵਜੇ, ਕੱਲ ਨੂੰ 25 ਫਰਵਰੀ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ 2125 ਨਾਰਥ ਬਾਰਟਨ ਐਵਨਿਊ, ਇਹ ਸਾਡਾ ਐਡਰੈਸ ਆ ਜਿੱਥੇ ਇਹ ਸਮਾਗਮ ਆ, 2125 ਨਾਰਥ ਬਾਰਟਨ ਐਵਨਿਊ। ਉੱਥੇ ਸਵੇਰੇ 11 ਵਜੇ ਡਾਕਟਰ ਗੁਰਮੇਲ ਸਿੰਘ ਸਿੱਧੂ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਉਹਨਾਂ ਦੀ ਧਰਮ ਪਤਨੀ ਬਲਜੀਤ ਕੌਰ ਜੀ ਜਿਹੜੇ ਆ ਉਹ ਹੋਣਗੇ, ਉਹਨਾਂ ਦੇ ਦੁਆਰਾ ਜਿਹੜਾ ਕੀਤਾ ਜਾਊਗਾ। ਉਸ ਤੋਂ ਉਪਰੰਤ ਫਿਰ ਜਿਹੜਾ ਜੀ 11:15 11:30 ਵਜੇ ਤੋਂ ਲੈ ਕੇ 12:30 ਵਜੇ ਤੱਕ ਘੰਟਾ ਸਵਾ ਘੰਟਾ ਵੱਖ-ਵੱਖ ਬੁਲਾਰੇ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦੀ ਜ਼ਿੰਦਗੀ ਦੇ ਉੱਤੇ, ਜੀਵਨੀ ਦੇ ਉੱਤੇ ਜਿਹੜਾ ਉਹ ਚਾਨਣਾ ਪਾਉਣਗੇ। ਆਪੋ ਆਪਣੀਆਂ ਜਿਹੜੀਆਂ ਉਹਨਾਂ ਦੇ ਨਾਲ ਘਟਨਾਵਾਂ ਕਹਿ ਲਓ, ਜਾਂ ਉਹਨਾਂ ਦੇ ਨਾਲ ਕਿੱਦਾਂ ਦਾ ਜੀਵਨ ਜਿਹੜਾ ਰਿਹਾ, ਉਹਨਾਂ ਦਾ ਕਿੱਦਾਂ ਦਾ ਸੁਭਾਅ ਸੀ, ਉਹ ਸਾਰੀਆਂ ਚੀਜ਼ਾਂ ਦੇ ਬਾਰੇ ਆ ਉਹ ਆਪਾਂ ਨੂੰ ਦੱਸਣਗੇ। ਵਿਗਿਆਨ ਦੇ ਵਿੱਚ
ਲੇਖਕ ਦੇ ਤੌਰ ਤੇ, ਸਾਹਿਤਕ ਜਿਹੜੇ ਆ ਉਸ ਦੇ ਤੌਰ ਦੇ ਉੱਤੇ ਉਹਨਾਂ ਦਾ ਜੀਵਨ ਕਿੱਦਾਂ ਸੀ, ਉਹਦੇ ਬਾਰੇ ਚਾਨਣਾ ਪਾਇਆ ਜਾਊਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਲੰਚ ਦੀ ਬ੍ਰੇਕ, ਤੇ ਲੰਚ ਤੋਂ ਬਾਅਦ ਦੇ ਵਿੱਚ ਕਵੀ ਦਰਬਾਰ ਡਾਕਟਰ ਗੁਰਮੇਲ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਉਹ ਰੱਖਿਆ ਗਿਆ ਆ। ਉਹ 1:30 ਵਜੇ ਤੋਂ ਲੈ ਕੇ ਅਗਲੇ ਜਿਹੜੇ ਆ 2-2.5 ਘੰਟੇ ਜਿੰਨਾ ਚਿਰ ਵੀ ਆਪਣੇ ਕਵੀ ਜਨ ਹੋਣਗੇ, ਉਹ ਜਿਹੜੇ ਆ ਉਹ ਪ੍ਰੋਗਰਾਮ ਨੂੰ ਅੱਗੇ ਜਿਹੜਾ ਹੋਊਗਾ। ਤੇ ਇਸੇ ਦੌਰਾਨ ਇਸ ਪੂਰੇ ਪ੍ਰੋਗਰਾਮ ਦੇ ਵਿੱਚ ਚੇਤਨਾ ਪ੍ਰਕਾਸ਼ਨ ਵਾਲੇ ਜਿਹੜੇ ਸਤੀਸ਼ ਜੀ ਉਹ ਉੱਥੇ ਹੋਣਗੇ। ਤੇ ਤੁਸੀਂ ਚੇਤਨਾ ਪ੍ਰਕਾਸ਼ਨ ਦੀਆਂ ਜੇ ਕਿਤਾਬਾਂ ਬਾਏ ਕਰਨਾ ਚਾਹੁੰਦੇ, ਖਰੀਦਣਾ ਚਾਹੁੰਦੇ ਤਾਂ ਉਹਨਾਂ ਦੀਆਂ ਜਿਹੜੀਆਂ ਉੱਥੇ ਕਈ ਕਿਤਾਬਾਂ ਜਿਹੜੀਆਂ ਹੋਣਗੀਆਂ ਉਹ ਤੁਸੀਂ ਖਰੀਦ ਸਕੋਗੇ। ਤੇ ਵਿਸ਼ੇਸ਼ ਤੌਰ ਦੇ ਉੱਤੇ ਕਵੀ ਦਰਬਾਰ ਦੇ ਲਈ ਜਿਹੜਾ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ USA ਉਹ ਨਾਲ ਜਿਹੜਾ ਆ ਸਹਿਯੋਗ ਕਰ ਰਹੇ ਆ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਸਵੇਰੇ 11 ਵਜੇ ਜਿਹੜਾ ਇਹ ਸਮਾਗਮ ਸ਼ੁਰੂ ਹੋ ਜਾਣਗੇ ਤੇ ਫਿਰ ਸ਼ਾਮ ਤੱਕ ਜਿਹੜੇ ਉਹ ਚੱਲਦੇ ਰਹਿਣਗੇ। ਚਾਹ ਪਾਣੀ ਦੇ ਨਾਲ ਜਿਹੜੇ ਪ੍ਰਸ਼ਾਦੇ ਦਾ ਵੀ ਪ੍ਰਬੰਧ ਜਿਹੜਾ ਦੁਪਹਿਰ ਨੂੰ ਜਿਹੜਾ ਹੋਊਗਾ। ਸੋ ਉਦਾਂ ਦਾ ਬਾਰਿਸ਼ ਮੀਂਹ ਜਿਹੜੇ ਉਹ ਪੈ ਰਹੇ ਨੇ, ਪਰ ਕੋਈ ਗੱਲ ਨਹੀਂ, ਅੰਦਰ ਹੀਟ ਆ, ਸਾਰਾ ਕੁਝ ਤੇ ਆਪਣਾ ਵਧੀਆ ਜਿਹੜਾ ਸਮਾਗਮ ਅੰਦਰ ਮੁੱਖ ਹਾਲ ਦੇ ਵਿੱਚ ਉਹ ਹੋਵੇਗਾ। ਸੋ ਜ਼ਰੂਰ ਹੁਮਾ ਕੇ ਜੋ ਪਹੁੰਚਣ ਦੀ ਕਿਰਪਾਲਤਾ ਕਰਨੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਲਈਏ ਜੀ ਫਿਰ ਇਜਾਜ਼ਤ। ਜੀ ਬਿਲਕੁਲ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਰੱਬ ਰੱਖਾ।